अस्सलाम वालेकुम। ਕੀ ਹਾਲ ਚਾਲ ਹੈ ਦੋਸਤੋ। ਮੈਂ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ। ਕੁਝ ਦਿਨ ਪਹਿਲੇ ਤੁਸੀਂ ਇੱਕ YouTube ਦੇ ਉੱਤੇ ਇੰਟਰਵਿਊ ਦੇਖਿਆ ਹੋਣਾ, ਜਿਹੜਾ ਕਿ ਮੋਟੂ ਬਾਈ ਹੁਸ਼ਿਆਰੀਆਂ ਪ੍ਰੋਗਰਾਮ ਵਾਲੇ ARY ਤੇ ਸਮਾਂ TV ਦੇ ਉੱਤੇ ਗੱਪਸ਼ਪ ਦਾ ਪ੍ਰੋਗਰਾਮ ਕਰਦੇ ਆ। ਉਹ ਸਾਡੇ ਪਿੰਡ ਇੱਥੇ ਤਸ਼ਰੀਫ ਲੈ ਕੇ ਆਏ ਸੀ ਤੇ ਉਹਨਾਂ ਨੇ ਰਾਣਾ ਸਾਹਿਬ ਦਾ ਇੱਕ ਇੰਟਰਵਿਊ ਕੀਤਾ ਤੇ ਉਹ YouTube ਦੇ ਉੱਤੇ ਚਾੜਿਆ। ਬਹੁਤ ਸਾਰੇ ਵੀਰਾਂ ਨੇ ਉਹਨੂੰ ਪਸੰਦ ਕੀਤਾ ਤੇ ਸਾਨੂੰ ਵੀ ਮੈਸੇਜ ਕਰਨ ਅੱਗੇ, ਮੈਨੂੰ ਵੀ WhatsApp ਤੇ ਵੀਰਾਂ ਨੇ ਮੈਸੇਜ ਕੀਤੇ ਕਿ ਰਾਣਾ ਸਾਹਿਬ ਦਾ ਇੱਕ ਜਿਹੜਾ ਨਾ ਪੂਰਾ ਤਫਸੀਲ ਦੇ ਨਾਲ ਇੰਟਰਵਿਊ ਕੀਤਾ ਜਾਏ। ਮੈਂ ਇਹਨਾਂ ਨੂੰ ਪਹਿਲੇ ਵੀ ਬੜੇ ਦਿਨਾਂ ਤੋਂ ਇਹ ਗੱਲ ਕਹਿੰਦਾ ਸੀ ਕਿ ਯਾਰ ਰਾਣਾ ਸਾਹਿਬ, ਤੁਸੀਂ ਵੀ ਆਪਣਾ ਇੱਕ ਤਾਰਫ ਜਿਹੜਾ ਨਾ ਉਹ ਆਪਣੇ ਵੀਰਾਂ ਅੱਗੇ ਰੱਖੋ ਵੀ ਤੁਸੀਂ ਅਸਲ ਦੇ ਵਿੱਚ ਹੈ ਕੀ ਆ, ਕਿਉਂਕਿ ਇਹ ਹਰ ਫਨ ਮੁੱਲ ਆ। ਇਹਨਾਂ ਦਾ ਪਤਾ ਕੋਈ ਨਹੀਂ ਲੱਗਦਾ ਕਿ ਇਹ ਕਿਸਾਨ ਹੈਗੇ ਆ, ਇਹ ਰਾਈਟਰ ਹੈਗੇ ਆ, ਇਹ ਪੜ੍ਹੇ ਕਿੰਨਾ ਹੋਏ ਆ ਮੈਨੂੰ ਤਾਂ ਪਤਾ, ਲੇਕਿਨ ਬਹੁਤ ਸਾਰੇ ਲੋਕ ਵੀਰ ਜਿਹੜੇ ਆ ਨਾ ਇਸ ਗੱਲ ਨੂੰ ਜਾਣਨਾ ਚਾਹੁੰਦੇ ਆ। ਤੇ ਅੱਜ ਅਸੀਂ ਰਾਣਾ ਅਸਲਮ ਖਾਨ ਵਕਾਰ ਸਾਹਿਬ ਦਾ ਇੰਟਰਵਿਊ ਕੀ ਕਰਾਂਗੇ, ਜਿੱਦਾਂ ਇਹ ਲੋਕਾਂ ਦੀ ਈਚੀ ਮੀਚੀ ਕਰਦੇ ਆ ਨਾ, ਤੇ ਅਸੀਂ ਵੀ ਇਹਨਾਂ ਦੀ ਈਚੀ ਮੀਚੀ ਕਰਾਂਗੇ। ਤੇ ਉਹ ਲੋਕ ਜਿਹੜੇ ਇਹਨਾਂ ਦੇ ਕਲਾਸ ਫੈਲੋਜ਼ ਆ, ਵੱਡੇ ਵੱਡੇ ਲੋਕ ਜਿਹੜੇ ਆ, ਇਹ ਤਾਂ ਮੋਟੂ ਬਾਈ ਨੇ ਜਿੱਦਾਂ ਕਿਹਾ ਸੀ ਕਿ ਸ਼ਾਇਦ ਇਹ ਕਾਇਦੇ ਆਜ਼ਮ ਦੇ ਜਾਂ ਨਹਿਰੂ ਲਾਲ ਦੇ ਵੀ ਜਿਹੜਾ ਕਿਸੇ ਤਰ੍ਹਾਂ ਕੋਈ ਬੇਲੀ ਸੱਜਣ ਨਿਕਲਿਆਣ। ਰਾਣਾ ਸਾਹਿਬ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਰਾਣਾ ਸਾਹਿਬ, ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਡੇ ਨਾਲ ਇਹ ਹੈਗਾ ਕਿ ਤੁਹਾਡਾ ਪਿਛੋਕੜ ਕੀ ਆ। ਬਹੁਤ ਸਾਰੇ ਲੋਕ ਇਹ ਗੱਲ ਜਿਹੜਾ ਨਾ ਜਾਣਨਾ ਚਾਹੁੰਦੇ। ਅੱਛਾ ਜੀ, ਸਾਡਾ ਜਿਹੜਾ ਨਾ ਪਿਛੋਕੜ, ਸਭ ਤੋਂ ਪਹਿਲੇ ਤਾਂ ਅਸੀਂ ਆਪਣੇ ਨਾਨਕਿਆਂ ਦੀ ਗੱਲ ਕਰਦੇ ਹਾਂ। ਇਹ ਸਾਡਾ ਨਾਨਕਿਆਂ ਦਾ ਪਿੰਡ ਆ। ਨਾਨਕੇ ਸਾਡੇ ਹੈ ਅੰਬਾਲੇ ਦੇ। ਸਾਡੀ ਵਾਲਦਾ ਜਿਹੜੀ ਹੈ ਨਾ ਅੰਬਾਲੇ ਦੀ ਆ। ਤੇ ਮੇਰੇ ਵਾਲਦ ਸਾਹਿਬ ਜਿਹੜੇ ਆ ਨਾ, ਉਹ ਜ਼ਿਲ੍ਹਾ ਲੁਧਿਆਣਾ ਵਾ, ਪਿੰਡ ਭੂੰਦੜੀ ਸ਼ਰੀਫ ਹੈ। ਭੂੰਦੜੀ, ਹਾਂ। ਤੇ ਕੋਟਾਂ ਵਾਲੇ ਜਿਹੜੇ ਪੀਰ ਆ ਨਾ, ਇਹ ਸਾਡੇ ਉੱਥੇ ਭੂੰਦੜੀ ਸ਼ਰੀਫ ਜਿਹੜਾ ਵਾ ਨਾ ਹਮਸਾਏ ਆ। ਹਾਂਜੀ। ਤੇ ਵਾਲਦ ਸਾਹਿਬ ਮੇਰੇ, ਉਹਨਾਂ ਦਾ ਨਾਮ ਸਜਾਵਲ ਖਾਨ ਸੀ, ਮਾਸਟਰ ਸਜਾਵਲ ਖਾਨ। ਉੱਥੇ ਪ੍ਰੀ ਪਾਰਟੀਸ਼ਨ ਵਿੱਚ ਵੀ ਟੀਚਰ ਸੀ। ਤੇ ਦਾਦਾ ਮੇਰੇ ਅਮੀਰ ਖਾਨ ਆ। ਤੇ ਉਹ ਰੀਜ਼ਨੇਬਲ ਜ਼ਿਮੀਂਦਾਰ ਸੀ, ਕੋਈ 15-20 ਮਰਬਿਆਂ ਦੇ ਮਾਲਕ ਸੀ। ਤੇ ਦਾਦਾ ਜੀ ਵੀ ਜਲਦੀ ਫੌਤ ਹੋ ਗਏ, ਦਾਦੀ ਵੀ ਜਲਦੀ ਫੌਤ ਹੋ ਗਈਆਂ। ਤੇ ਵਾਲਦ ਸਾਹਿਬ ਨੇ ਫਿਰ ਆਪਣਾ ਇਕੱਲੇ ਸੀ, ਆਪਣੇ ਹਿਸਾਬ ਵਿੱਚ ਹੀ ਜਿੰਨੀ ਕਿ ਜ਼ਰੂਰਤ ਹੁੰਦੀ ਸੀ ਜ਼ਮੀਨ ਵੇਚ ਲੈਂਦੇ ਸੀ। ਅੱਛਾ। ਤੇ ਇਹ ਕੋਈ 4 ਮਰਬੇ ਜਿਹੜੇ ਹਨ ਕਿਤੇ ਸਾਈਡ ਤੇ ਬਚੇ ਰਹਿ ਗਏ। ਤੇ ਉਹਨਾਂ ਦਾ ਫਿਰ ਸਾਨੂੰ ਇੱਥੇ ਹੁਣ 1 ਮਰਬਾ ਜਿਹੜਾ ਵਾ ਨਾ ਮਿਲ ਗਿਆ। ਤੇ ਉਹ ਗੈਰ ਸ਼ਾਦੀशुदा ਸੀ ਉੱਥੇ, ਤੇ ਸ਼ਾਦੀ ਉਹਨਾਂ ਦੀ ਇੱਥੇ ਹੋਈ। ਉਦੋਂ ਪਾਰਟੀਸ਼ਨ ਫਿਰ ਇੱਧਰ ਆ ਗਏ। ਇੱਥੇ ਅਸੀਂ ਚੱਕ ਨੰਬਰ 158 ਗਾਹਪੇ। ਥੋੜਾ ਜਿਹਾ ਰਾਣਾ ਸਾਹਿਬ, ਮੇਰੀ ਇੱਕ ਦਰਖਾਸਤ ਹੀ ਹੁੰਦੀ ਆ ਤੁਹਾਡੇ ਨਾਲ ਵੀ ਆਵਾਜ਼ ਵਾਲੀ। ਹਾਂ, ਲੋ ਜੀ। ਫਿਰ ਅਸੀਂ ਇੱਥੇ ਆ ਗਏ ਚੱਕ ਨੰਬਰ 158 ਗਾਹਬੇ ਖੱਖਾਂ, ਗਾਹਬੇ ਖੱਖਾਂ, ਤਹਿਸੀਲ ਗੋਜਰਾਵਾ, ਜ਼ਿਲ੍ਹਾ ਟੋਬਾ ਟੇਕ ਸਿੰਘ ਆ। ਤੇ ਮੈਂ ਇਹ ਯਾਨੀ ਕਿ ਪਿਛੋਕੜ ਤੋਂ ਇੱਥੇ ਪਿਛੋਕੜ ਹੈਗਾ ਤੁਹਾਡਾ। ਠੀਕ ਹੋ ਗਿਆ। ਯਾਨੀ ਕਿ ਇਹ ਜੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭੂੰਦੜੀ ਦੇ ਰਹਿਣ ਵਾਲੇ ਆ। ਲਓ ਜੀ, ਕੁਝ ਚੀਜ਼ਾਂ ਜਿਹੜੀਆਂ ਨਾ ਉਹ ਬੰਦੇ ਨੂੰ ਵਿਰਾਸਤ ਦੇ ਵਿੱਚ ਹੀ ਲੱਭਦੀਆਂ। ਜਿੱਦਾਂ ਕਿ ਹੁਣ ਤੁਸੀਂ ਰਾਣਾ ਸਾਹਿਬ ਕੋਲੋਂ ਸੁਣਿਆ ਕਿ ਇਹਨਾਂ ਦੇ ਜਿਹੜੇ ਵਾਲਦ ਸਾਹਿਬ ਆ, ਉਹ ਭੂੰਦੜੀ ਸ਼ਰੀਫ ਦੇ ਉੱਥੇ ਵਿੱਚ ਉਸ ਟਾਈਮ ਵੀ ਉਹ ਟੀਚਰ ਸੀਗੇ, ਉਸਤਾਦ ਸੀਗੇ। ਤੇ ਫਿਰ ਉਸਤਾਦਾਂ ਦੇ ਅੱਗੇ ਫਿਰ ਜਿਹੜੇ ਔਲਾਦ ਆ ਉਹ ਵੀ ਉਸਤਾਦ ਹੀ ਅੱਲਾਹ ਪਾਕ ਨੇ ਦਿੱਤੀ ਹੈ ਜੀ। ਅੱਛਾ ਰਾਣਾ ਸਾਹਿਬ, ਜਿਹੜੀ ਮੁੱਢ ਵਾਲੀ ਪੜ੍ਹਾਈ ਆ ਉਹ ਤੁਸੀਂ ਕਿੱਥੋਂ ਪੜ੍ਹੇ? ਅੱਛਾ ਜੀ, ਮੈਂ ਉਹਦਾ ਨਾ ਬੜਾ ਦਿਲਚਸਪ ਜਿਹਾ ਬਚਪਨ ਆ। ਮੈਂ ਨਾ 2-2.5 ਸਾਲ ਦੀ ਉਮਰ 'ਚ ਨਾ ਆਪਣੀ ਖਾਲਾ ਕੋਲ ਚਲਾ ਗਿਆ ਸੀ। ਅੱਛਾ। ਤੇ ਉਸ ਤੋਂ ਬਾਅਦ ਮੈਂ ਉੱਥੇ ਸਕੂਲੇ ਕੋਈ ਨਹੀਂ ਜਾਂਦਾ ਸੀ। ਜਦੋਂ ਮੈਂ 6-7 ਸਾਲ ਦਾ ਹੋਇਆ ਨਾ, ਤੇ ਫਿਰ ਮੇਰੀ ਨਾਨੀ ਨੇ, ਉਹਨਾਂ ਨੇ ਕਿਹਾ ਵੀ ਇਹ ਤਾਂ ਫਿਰ ਸਕੂਲ ਹੀ ਨਹੀਂ ਜਾਏਗਾ। ਉਹਨਾਂ ਨੇ ਫਿਰ ਵੱਡੀ ਖਾਲਾ ਨੂੰ ਕਿਹਾ ਕਿ ਨਹੀਂ, ਇਹਨੂੰ ਨਾ ਗੋਜਰੀ ਭੇਜੋ। ਫਿਰ ਅੰਮੀ ਦੇ ਨਾਲ ਨਾ ਮੈਨੂੰ ਭੇਜ ਦਿੱਤਾ। ਤੇ ਉਹ ਬੜਾ ਇੱਕ ਵਾਕਿਆ ਵਾ ਕਿ ਮੈਂ ਨਾ ਰੋ ਰਿਹਾ ਸੀ। ਤੇ ਉਹ ਬੰਦਾ ਇੱਕ ਕਹਿਣ ਲੱਗਿਆ ਕਿ ਨਾ ਵੀ ਇਹਨੂੰ, ਮੁੰਡੇ ਨੂੰ ਆਪਣੀ ਮਾਂ ਤੋਂ ਜੁਦਾ ਕਿਉਂ ਕੀਤਾ ਵਾ? ਤੇ ਅੰਮੀ ਕਹਿਣਗੀਆਂ ਵੀ ਮਾਂ ਦੇ ਤਾਂ ਨਾਲ ਹੀ ਹੈ ਤੇ ਖਾਲਾ ਤੋਂ ਜੁਦਾ ਹੋ ਕੇ ਆਇਆ। ਅੱਛਾ ਅੱਛਾ। ਤੇ ਉਹ ਫਿਰ ਜੀ ਗੋਜਰੇ, ਫਿਰ ਮੈਂ 158 ਗਾਹਬੇ ਖੱਖਾਂ 'ਚ ਉੱਥੋਂ ਸਕੂਲ 'ਚ ਦਾਖਲ ਹੋਏ। ਉੱਥੇ ਬਸ 1 ਸਾਲ ਪੜ੍ਹੇ। ਅਸਲ ਸ਼ਰਤ ਇਹ ਸੀ ਵੀ ਇਹ ਸਕੂਲੇ ਪੜ੍ਹਨ ਲੱਗ ਜਾਏਗਾ ਤਾਂ ਫਿਰ ਦੁਬਾਰਾ ਉੱਥੇ ਗੱਗਾ ਸਰਾਏ ਭਾਈ ਫਿਰੂ ਜਿਹੜਾ ਵਾ ਨਾ ਉੱਥੇ ਚਲੇ। ਫਿਰ ਮੈਂ ਦੂਸਰੀ 'ਚ ਫਿਰ ਉੱਥੇ ਚਲਾ ਗਿਆ। ਦੂਸਰੀ ਤੋਂ ਲੈ ਕੇ 5ਵੀਂ ਤੱਕ ਉੱਥੇ ਪੜ੍ਹੇ। ਉਹ ਬਸ ਬੜਾ ਸਾਦਾ ਜਿਹਾ ਬਗੈਰ ਕੰਧਾਂ ਤੋਂ ਸਕੂਲ ਸੀ। ਇੱਕ ਕਿੱਕਰ ਸੀ, ਇੱਕ ਕਮਰਾ ਸੀ, ਤੇ ਕੁਛ ਅਰਸੇ ਲਈ 2 ਟੀਚਰ ਸੀ। ਵਰਨਾ ਇੱਕ ਟੀਚਰ, ਬਲਕਿ ਬਾਅਦ ਔਕਾਤ ਐਸਾ ਵੀ ਵਕਤ ਆਇਆ ਕਿ ਉਹ ਇੱਕ ਲਾਜ਼ਮੀ ਫੌਜੀ ਤਰਬੀਅਤ ਸ਼ੁਰੂ ਹੋਈ ਸੀ। ਉਦੋਂ ਉਹ ਟੀਚਰ ਵੀ ਜਿਹੜੇ ਆ ਨਾ 12 ਕੁ ਵਜੇ ਆਉਂਦੇ ਸੀ। ਤੇ ਅਸੀਂ ਉਦੋਂ ਫਿਰ ਚੌਥੀ ਜਮਾਤ 'ਤੇ ਸੀ। ਤੇ ਅਸੀਂ ਫਿਰ ਨਾ ਉਹ ਸਟੂਡੈਂਟ ਦੇ ਬਜਾਏ ਟੀਚਰ ਵਾਲੇ, ਅਸੀਂ ਪੜ੍ਹਾਉਣੇ ਵਾਲੇ ਹੀ ਕੰਮ ਕਰਦੇ ਸੀ।
ਅੱਛਾ ਰਾਣਾ ਸਾਹਿਬ, ਮੇਰਾ ਅਗਲਾ ਸਵਾਲ ਤੁਹਾਡੇ ਨਾਲ ਇਹ ਹੈਗਾ, ਮੁੱਢ ਦੀ ਪੜ੍ਹਾਈ ਤਾਂ ਤੁਹਾਡੀ ਇੱਥੇ ਹੋ ਗਈ, ਫਿਰ ਜਿਹੜੀ ਹਾਈ ਸਕੂਲ ਵਾਲੀ ਪੜ੍ਹਾਈ ਆ ਉਹ ਕਿੱਥੋਂ ਕੀਤੀ? ਹਾਂ, ਉਹ ਜਿਹੜਾ 6ਵੀਂ ਤੋਂ 8ਵੀਂ ਤੱਕ ਨਾ ਜਿਹੜਾ ਵਾ ਉਹ ਸਰਾਏ ਛਿੰਬਾ ਹੈ ਆ, ਮਲਤਾਨ ਰੋਡ ਤੇ ਭਾਈ ਫਿਰੂ ਤੋਂ ਅਗਲੇ ਪਾਸੇ। ਅੱਜ ਕੱਲ੍ਹ ਉਹ ਸਰਫਰਾਜ਼ ਨਗਰ ਦਾ ਸਟਾਫ ਕਮਾਉਂਦਾ ਵਾ। ਅੱਛਾ। ਤੇ ਉੱਥੇ ਮਿਡਲ ਸਕੂਲ ਸੀ ਤੇ ਉੱਥੇ ਜਾਈਦਾ ਸੀ ਪੜ੍ਹਨ, ਪੈਦਲ ਆਈਦਾ ਸੀ, ਪੈਦਲ ਜਾਈਦਾ ਸੀ। ਬਸ ਇੱਕ ਦੋ ਲੜਕਿਆਂ ਕੋਲ ਜਿਹੜਾ ਵਾ ਨਾ ਸਾਈਕਲ ਹੈ ਸੀ। 8ਵੀਂ ਤੱਕ ਉੱਥੇ ਪੜ੍ਹੇ। ਉੱਥੇ ਪੜ੍ਹਾਈ ਦਾ ਬਸ ਮਿਆਰ ਐਸਾ ਹੀ ਸੀ ਕਿ ਮੈਂ ਆਪਣੀ ਕਲਾਸ ਦਾ ਬੜਾ ਜ਼ਹੀਨ ਜਿਹਾ ਸਟੂਡੈਂਟ ਸੀ ਤੇ 9ਵੀਂ 'ਚ ਮੈਨੂੰ ਇੱਥੇ ਆ ਕੇ ਜਦੋਂ ਇੱਥੇ ਪਿੰਡ ਆਏ ਆ ਨਾ, ਜਦੋਂ ਮੈਂ 160 ਗਾਬੇ 'ਚ ਲਿਆ, ਮੈਨੂੰ ਉਦੋਂ ਪਤਾ ਲੱਗਿਆ ਕਿ ਛੋਟੀ ਬਾਈ ਤੇ ਵੱਡੀ ਬਾਈ ਦਾ ਕੀ ਫਰਕ ਆ ਤੇ ਵੱਡੀ ਜੀ ਤੇ ਛੋਟੀ ਜੀ ਦਾ ਕੀ ਫਰਕ ਆ। ਮੈਂ ਨੰਬਰ ਵੈਸੇ ਉੱਥੋਂ ਅੱਛੇ ਖਾਸੇ ਲੈ ਕੇ ਆਇਆ ਸੀ 8ਵੀਂ 'ਚ। ਅੱਛਾ ਅੱਛਾ। ਤੇ 9ਵੀਂ 10ਵੀਂ ਫਿਰ ਮੈਂ 160 ਗਾਬੇ ਤੋਂ ਕੀਤੀ। ਇੱਥੋਂ ਫਿਰ ਨਾ ਮੇਰਾ ਇੱਕ ਕਿਸਮ ਦਾ ਨਾ ਪੜ੍ਹਨ ਵਾਲਾ ਕੈਰੀਅਰ ਜਿਹੜਾ ਵਾ ਨਾ ਸ਼ੁਰੂ ਹੋਇਆ। ਮੈਂ ਉਦੋਂ ਸਰਗੋਦਾ ਬੋਰਡ ਹੁੰਦਾ ਸੀ, ਜਿਹਦੇ ਸਰਗੋਦੇ ਬੋਰਡ 'ਚ ਨਾ ਸਰਗੋਦਾ, ਫੈਸਲਾਬਾਦ, ਭੱਕਰ, ਮੀਆਂ ਵਾਲੀ 8-7 ਜ਼ਿਲ੍ਹੇ ਸੀ। ਉਦੋਂ ਫਿਰ ਮੈਂ ਜਰਨਲ ਨੌਲੇਜ ਦੇ ਇੱਕ ਕੰਪੀਟੀਸ਼ਨ 'ਚ ਨਾ ਸਰਗੋਦੇ ਬੋਰਡ 'ਚੋਂ ਤੀਸਰੇ ਨੰਬਰ ਤੇ ਆਇਆ। ਕੀ ਬਾਤ ਹੈ। ਤੇ ਤਹਿਸੀਲ 'ਚ ਵੀ ਮੇਰੀ ਜਿਹੜੀ ਆ ਤੀਸਰੀ ਪੋਜੀਸ਼ਨ ਸੀ, ਬਲਕਿ ਸਾਡੇ ਸਕੂਲ ਦੀਆਂ ਤਿੰਨੇ ਪੋਜੀਸ਼ਨਾਂ ਸੀ। ਗੋਜਰੇ 'ਚ ਬੜੇ ਅੱਛੇ ਸਕੂਲ ਹੋਣ ਦੇ ਬਾਵਜੂਦ ਵੀ ਨਾ ਸਾਡੇ ਪਿੰਡ ਦੇ ਸਕੂਲ ਦੀਆਂ ਯਾਨੀ ਕਿ ਤਿੰਨੇ ਪੋਜੀਸ਼ਨਾਂ ਸੀ। ਯਾਨੀ ਕਿ ਪੜ੍ਹਾਈ ਵੀ ਤੁਸੀਂ ਬਸ ਟੋਰ ਖਿੱਚ ਕੇ ਫਿਰ ਕੇ ਕਰਦੇ ਹਾਂ, ਬਸ ਇਸ ਤਰੀਕੇ। ਹਾਂ ਬਿਲਕੁਲ, ਬੰਜਾਰਿਆਂ ਵਾਲੇ ਹਿਸਾਬ ਅੱਜ ਜਿਹੜਾ ਹਿਸਾਬ ਹੀ ਆ ਤੁਹਾਡਾ। ਅੱਛਾ ਰਾਣਾ ਸਾਹਿਬ, ਉਸ ਤੋਂ ਬਾਅਦ ਆ ਜਾਂਦੀ ਹੈ ਕਾਲਜ ਦੀ ਗੱਲ ਹੈ। ਤੇ ਕਾਲਜ ਤਾਂ ਫਿਰ ਤੁਸੀਂ ਜਨਾਬ ਜੀ ਸਾਨੂੰ ਪਤਾ ਕਿ ਲਾਹੌਰ ਪੜ ਗਏ। ਉਹ ਕਾਲਜ 'ਚ ਬਸ ਇਹ ਹੋਇਆ ਕਿ ਕੁਝ ਨੰਬਰ ਚੰਗੇ ਆ ਗਏ। ਫਿਰ ਮੇਰੇ ਸਭ ਤੋਂ ਬੜੇ ਭਾਈ ਜਿਹੜੇ ਆ ਭਾਈ ਤਸਨੀਮ, ਉਹ ਗਵਰਨਮੈਂਟ ਕਾਲਜ 'ਚ ਪੜ੍ਹੇ ਸੀ। ਤੇ ਉਹ ਫਿਰ ਜਿਹੜੇ ਉਹਨਾਂ ਤੇ ਛੋਟੇ ਭਾਈ ਦਿਲਾਵਰ ਆ, ਉਹਨਾਂ ਨੇ ਜੀ ਉਹ ਕਹਿ ਦਿੱਤਾ ਵੀ ਬਸ ਇਹਨਾਂ ਨੂੰ ਵੀ ਲਾਹੌਰ ਪੜ੍ਹਾਉਣਾ ਵਾ। ਤੇ ਅਸੀਂ ਨਾ ਲਾਹੌਰ ਜਿਹੜਾ ਵਾ ਪੜ੍ਹਨ ਚਲੇ ਗਏ। ਬਸ ਪਹਿਲੀ ਦਫਾ ਤਾਂ ਇਹ ਸੀ ਕਿ ਇੱਕ ਚਿੱਟ ਸੀ ਜਿਹਦੇ ਤੇ ਐਡਰੈਸ ਲਿਖਿਆ ਹੋਇਆ ਸੀ। ਅਸੀਂ ਗਏ ਤੇ ਉਹ ਵੀ ਜਿਸ ਤਰ੍ਹਾਂ ਵੀ ਬੰਦ 32 ਚੌਕ ਉਤਰਨਾ ਵਾ ਤੇ ਉੱਥੋਂ ਜੀ ਬੱਸ 'ਚ ਬਹਿਣਾ ਵਾ, ਉੱਥੇ ਸਾਂਦੇ ਉਤਰ ਜਾਣਾ ਵਾ, ਉੱਥੋਂ ਜੀ ਇਸ ਤਰ੍ਹਾਂ ਗਲੀਆਂ 'ਚ ਉਸ ਘਰ ਤੇ ਫਿਰ ਪਹੁੰਚ ਗਏ ਜਿੱਥੇ ਭਾਈ ਤਸਨੀਮ ਰਹਿੰਦੇ ਸੀ। ਉੱਥੇ ਗੌਰਮੈਂਟ ਕਾਲਜ ਜੀ ਦਾਖਲਾ ਹੋ ਗਿਆ। ਪਹਿਲੇ ਸਾਲ ਤਾਂ ਮੈਂ ਹੋਸਟਲ 'ਚ ਨਹੀਂ ਰਿਹਾ, ਦੂਸਰੇ ਸਾਲ ਹੋਸਟਲ 'ਚ ਰਿਹਾ ਵਾਂ। ਤੇ ਮੈਨੂੰ ਨਾ ਸਵਾਲ ਜਵਾਬ ਦੇ ਪ੍ਰੋਗਰਾਮਾਂ ਦਾ ਬੜਾ ਸ਼ੌਕ ਸੀ ਸ਼ੁਰੂ ਤੋਂ ਹੀ। ਜਦੋਂ ਮੈਂ 4ਵੀਂ 5ਵੀਂ ਸੀ ਨਾ, ਉਦੋਂ ਮੈਂ ਜੋ ਕਿ ਆ ਗਈ ਪ੍ਰੋਗਰਾਮ ਇੱਕ ਲੱਗਦਾ ਟੀਵੀ ਤੇ, ਇੱਕ ਰੇਡੀਓ ਤੇ ਲੱਗਦਾ ਸੀ। ਉਦੋਂ ਮੈਂ ਸੋਚ ਲਿਆ ਸੀ ਕਿ ਮੈਂ ਇਹ 14 ਅਗਸਤ ਵਾਲੇ ਪ੍ਰੋਗਰਾਮ 'ਚ ਨਾ ਜਿਹੜਾ ਵਾ ਨਾ ਜਾਣਾ ਹੀ ਜਾਣਾ। ਤੇ ਉਦੋਂ ਫਿਰ ਮੈਂ ਜਦੋਂ ਇੱਥੇ ਸਰਗੋਦੇ ਫਿਰ ਉੱਥੇ ਰਾਵੀਨ ਕੋਈ ਸੁਸਾਇਟੀ ਸੀ ਤੇ ਉੱਥੇ ਜਨਾਬ ਰਾਵੀਨ ਕੋਈ ਸੁਸਾਇਟੀ ਦੀ ਮੈਂਬਰਸ਼ਿਪ ਲੈ ਲਈ। ਪਹਿਲੇ ਸਾਲ ਤਾਂ ਮੈਨੂੰ ਮੌਕਾ ਨਹੀਂ, ਬਹੁਤ ਅੱਛੇ ਮੁੰਡੇ ਸੀ ਉੱਥੇ। ਤੇ ਸੈਕੰਡ ਈਅਰ 'ਚ ਫਿਰ ਮੈਨੂੰ ਰੇਡੀਓ ਤੇ ਜਾਣੇ ਦਾ ਨਾ ਮੌਕਾ ਮਿਲ ਗਿਆ। 40 ਰੁਪਏ ਦਾ ਚੈੱਕ ਮਿਲਦਾ ਸੀ ਉਦੋਂ ਰੇਡੀਓ ਤੋਂ। ਤੇ ਅਗਰ 3 ਪ੍ਰੋਗਰਾਮ ਮਸਲਸਲ ਤੁਸੀਂ ਕਾਲਜ ਦੀ ਟੀਮ ਜਿਹੜੀ ਆ ਨਾ, ਅਗਰ ਜਿਹੜੀ ਜਿੱਤਦੀ ਸੀ ਉਸ ਤੋਂ ਬਾਅਦ ਫਿਰ ਉਹ ਛੁੱਟੀ ਕਰਾ ਦਿੰਦੇ ਸੀ। ਫਿਰ ਕੋਈ 2-4 ਮਹੀਨਿਆਂ ਤੋਂ ਬਾਅਦ ਨਾ ਵਾਰੀ ਆਉਂਦੀ ਸੀ। ਇਸ ਤਰ੍ਹਾਂ ਉਹ FSC ਵਾਲਾ ਗੁਜ਼ਰਿਆ। ਇੰਜੀਨੀਅਰਿੰਗ ਯੂਨੀਵਰਸਿਟੀ ਮੈਂ 15-16 ਨੰਬਰਾਂ ਤੋਂ ਰਹਿ ਗਿਆ, ਲੇਕਿਨ ਮੈਨੂੰ ਬੜੀ ਖੁਸ਼ੀ ਵੀ ਸੀ ਕਿਉਂਕਿ ਮੈਂ ਇੰਜੀਨੀਅਰਿੰਗ ਪੜ੍ਹਨਾ ਨਹੀਂ ਚਾਹੁੰਦਾ ਸੀ। ਮੈਂ ਤਾਂ ਬੁਨਿਆਦੀ ਤੌਰ 'ਤੇ ਆਰਟਸ ਦਾ ਸਟੂਡੈਂਟ ਸੀ। ਲੇਕਿਨ ਉਹ ਫਿਰ ਉਹੀ FSC ਜਿਸ ਤਰ੍ਹਾਂ ਘਰ ਵਾਲੇ ਡਿਸਾਈਡ ਕਰਦੇ ਆ ਕਿ BSc ਕਰ ਲਓ, BSc 'ਚ ਦਾਖਲਾ ਲੈ ਲਿਆ। ਲੇਕਿਨ BSc 'ਚ ਫਿਰ ਮੈਂ ਨਾ ਜ਼ਰਾ ਫਿਰ ਉਦੋਂ ਮੈਂ ਥੋੜ੍ਹਾ ਜਿਹਾ ਨਾ ਆਪਣਾ ਜਿਹੜੀ ਗੌਰਮੈਂਟ ਕਾਲਜ ਦੀ ਸੋਸ਼ਲ ਲਾਈਫ ਹੈ ਨਾ ਉਹਨੂੰ ਇੰਜੋਏ ਕਰਨਾ ਸ਼ੁਰੂ ਕੀਤਾ। ਉਹਦੇ 'ਚ ਫਿਰ ਉੱਥੇ ਨਾ 3 ਕਾਲਜ 'ਚ ਤੇ ਇੱਕ ਹੋਸਟਲ 'ਚ ਅਦਬੀ ਮਜਲਸਾਂ ਦੇ ਨਾ ਅਜਲਾਸ ਹੁੰਦੇ ਆ ਹਰ ਹਫਤੇ, ਜਿੱਥੇ ਕੋਈ ਅਫਸਾਨਾ ਪੜ੍ਹਦਾ ਵਾ, ਕੋਈ ਨਜ਼ਮ ਪੜ੍ਹਦਾ ਵਾ, ਕੋਈ ਗਜ਼ਲ ਪੜ੍ਹਦਾ ਵਾ। ਫਿਰ ਉਹਦੇ 'ਤੇ ਗੱਲਬਾਤ ਹੁੰਦੀ ਆ। ਮੈਂ ਫਿਰ ਉੱਥੇ ਮਜਲਸੇ ਇਕਬਾਲ ਤੇ ਮਜਲਸ ਸੂਫੀ ਤਬਸਮ ਇਹਨਾਂ ਦੇ ਮੈਂਬਰ ਹੋ ਗਏ। ਇੱਕ ਕਾਲਜ ਹੋਸਟਲ 'ਚ ਸੀ ਉਹ ਬਜ਼ਮੀ ਨਜ਼ੀਰ ਸੀ, ਉਸ ਦੇ ਵੀ ਹੋ ਗਏ। ਕੁਇਜ਼ ਤਾਂ ਮੇਰਾ ਹੈ ਸੀ, ਕੁਇਜ਼ 'ਚ ਫਿਰ ਮੈਂ ਅੱਛਾ ਜਿਹੜਾ ਨਾ ਸੈੱਟ ਹੋ ਗਿਆ। ਉੱਥੇ ਮੈਂ ਵਾਈਸ ਪ੍ਰੈਜ਼ੀਡੈਂਟ ਸੀ ਰਾਵੀਨ ਕੁਇਜ਼ ਸੁਸਾਇਟੀ ਦਾ। ਫਿਰ ਉੱਥੇ ਜਦੋਂ 14ਵੀਂ 'ਚ ਨਾ ਫਿਰ ਮੈਨੂੰ ਮੌਕਾ ਮਿਲਿਆ ਇਹ ਜਹਾਨਵਾਂ 'ਤੇ ਜਾਣੇ ਦਾ। ਉਹ ਫਿਰ ਮੈਂ 3 ਪ੍ਰੋਗਰਾਮ ਜਿਹੜੇ ਆ ਨਾ ਜਹਾਨਵਾਂ ਦੇ ਜਿੱਤੇ। ਤੇ ਨਿਲਾਮ ਘਰ ਉਦੋਂ ਆਇਆ ਸੀ ਨਵਾਂ ਲਾਹੌਰ, ਉਹ ਨਿਲਾਮ ਘਰ ਗਏ। ਉੱਥੋਂ ਮੈਂ ਪੂਰਾ ਸਟਾਲ ਜਿਹੜਾ ਉਹਨੇ ਜਿੱਤਿਆ। ਆਲ ਪਾਕਿਸਤਾਨ ਇੰਟਰ ਕਾਲਜੀਏਟ ਕੰਪੀਟੀਸ਼ਨ, ਰਾਵਲਪਿੰਡੀ, ਝੰਗ, ਜਿੱਥੇ ਵੀ ਗਏ ਉੱਥੋਂ ਪਹਿਲੀ ਦੂਸਰੀ ਪੋਜੀਸ਼ਨ ਜਿਹੜਾ ਲੈ ਕੇ ਆਈ। ਫਿਰ ਉਹਨਾਂ ਦਿਨਾਂ 'ਚ ਕੁਝ ਦੋਸਤਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਲਿਖੋ। ਉਹ ਮੇਰਾ ਇੱਕ ਨਾ ਅਸਲ 'ਚ ਇੱਕ ਪੈਨ ਗੁੰਮ ਹੋ ਗਿਆ ਸੀ। ਮੈਂ ਉਹਦਾ ਨੋਟਿਸ ਜਿਹੜਾ ਵਾ ਨਾ ਲਗਾਇਆ ਵੀ ਇਹ ਮੇਰਾ ਨਾ ਪੈਨ ਗੁੰਮ ਹੋ ਗਿਆ, ਜ਼ਰਾ ਮਜ਼ਾਹੀਆ ਜਿਹਾ ਸੀ। ਉਹ ਫਿਰ ਮੇਰੇ ਸੀਨੀਅਰ ਸੀ ਇੱਕ ਜ਼ਹੂਰ ਅਹਿਮਦ ਟੋਬਾ ਟੇਕ ਸਿੰਘ ਦੇ, ਔਰ ਰਾਵੀ ਦੇ ਮਦੀਰ ਵੀ ਰਹੇ ਆ।
ਉਹਨਾਂ ਨੇ ਕਿਹਾ ਵੀ ਤੁਸੀਂ ਲਿਖੋ। ਇੱਕ ਅਬਦੁਲ ਹਮੀਦ ਪੁੱਟਾ ਸਾਹਿਬ ਸਾਡੇ ਕਲਾਸ ਫੈਲੋ ਸੀ, ਉਹ ਬਹੁਤ ਅੱਛਾ ਮਜ਼ਾਕ ਲਿਖਦੇ ਸੀ, ਉਹ ਫਾਰਨ ਅਫੇਅਰ 'ਚ ਅੱਜ ਕੱਲ੍ਹ। ਅਤੇ ਉਹਨਾਂ ਦੇ ਵੱਡੇ ਭਾਈ ਜਿਹੜੇ ਆ ਨਾ ਅਹਿਮਦ ਸਈਦ ਪੁੱਟਾ, ਕੀ ਗੱਲ, ਉਹਨਾਂ ਦਾ ਪੰਜਾਬੀ 'ਤੇ ਬੜਾ ਕੰਮ ਆ, ਅਤੇ ਉਹਨਾਂ ਨੇ ਵੀ ਮੈਨੂੰ ਕੰਪੈਲ ਕੀਤਾ ਕਿ ਤੁਸੀਂ ਨਾ ਲਿਖਿਆ ਕਰੋ। ਉਦੋਂ ਫਿਰ ਮੈਂ ਕੁਛ ਸ਼ਾਰਟ ਸਟੋਰੀਆਂ ਪੰਜਾਬੀ ਦੀਆਂ ਲਿਖੀਆਂ, ਕੁਛ ਮਜ਼ਾਕ ਦੇ ਉਰਦੂ ਦੇ ਮਜ਼ਮੂਨ ਲਿਖੇ। ਫਿਰ ਰਾਵੀ 'ਚ ਵੀ ਮੇਰੀਆਂ 125 ਸਾਲਾਂ 'ਚ ਜਿਹੜਾ ਵਾ ਨਾ ਉਹ ਕੁਛ 2-3 ਇੱਕ ਪੰਜਾਬੀ ਸੀ ਤਹਿਰੀਰ, ਇੱਕ ਮਜ਼ਮੂਨ ਮਜ਼ਾਕ ਦਾ, ਉਹ ਛਪਿਆ। ਅਤੇ ਇਸ ਤਰ੍ਹਾਂ ਕਰਕੇ ਫਿਰ ਉਹ ਕਾਲਜ ਦੀ ਲਾਈਫ ਜਿਹੜੀ ਹੈ ਨਾ ਉਹ ਬੜੀ ਅੱਛੀ ਜਿਹੜੀ ਹੈ ਨਾ ਉਹ, ਕਿਉਂਕਿ ਸਾਡੇ ਜ਼ਿਆਦਾਤਰ ਉਹ ਕਲਾਸ 'ਚ ਬਹੁਤ ਜ਼ਿਆਦਾ ਡਿਬੇਟਰ ਬਹੁਤ ਅੱਛੇ ਸੀ, ਅਤੇ ਲਿਖਣੇ ਵਾਲੇ ਵੀ ਹੈ ਸੀ ਬਹੁਤ, ਯਾਨੀ ਕਿ ਹਰਫਨ ਮੌਲਾ ਕਿਸਮ ਦੀ ਕਲਾਸ ਹੈ ਸੀ। ਉਹਦੇ 'ਚੋਂ ਅਗਰ ਮੈਂ ਤੁਹਾਨੂੰ ਚੰਦ ਕੁ ਨਾਮ ਜਿਹੜੇ ਆ ਨਾ ਮੇਰੇ ਹੁਣ ਜ਼ਿਹਨ 'ਚ, ਕੁਛ ਭੁੱਲ ਵੀ ਜਿਹੜਾ ਵਾ ਗਏ ਹੋਣੇ, ਕਿ ਅੰਗਰੇਜ਼ੀ 'ਚ ਕਾਮਰਾਨ ਅਫਜ਼ਲ, ਉਹ ਮੇਰੇ ਖਿਆਲ ਗਾਲਬਨ ਸੈਕਟਰੀ, ਉਹਨਾਂ ਨੇ ਸੰਨ 94 'ਚ CSS ਜਿਹੜਾ ਵਾ ਨਾ ਟਾਪ ਕੀਤਾ ਸੀ ਜਾਂ ਸੈਕੰਡ ਸੀ, ਉਹ ਅੰਗਰੇਜ਼ੀ ਦੇ ਬੜੇ ਅੱਛੇ ਸੀ। ਹਸਨ ਅब्बास ਉਹ ਵੀ ਪੁਲਿਸ ਵਿੱਚ ਹੁੰਦੇ ਸੀ, SP, ਫਿਰ ਬਾਹਰ ਚਲੇ ਗਏ, ਉੱਥੇ ਕੋਈ 10-12 ਉਹਨਾਂ ਨੇ ਕਿਤਾਬਾਂ ਲਿਖੀਆਂ, ਅਤੇ ਅਮਰੀਕਾ ਦੇ TV ਵਗੈਰਾ 'ਤੇ ਉਹਨਾਂ ਨੇ ਬਲਕਿ ਕਲਿੰਟਨ ਦਾ ਵੀ ਇੰਟਰਵਿਊ ਕੀਤਾ ਸੀ। ਬੜੇ ਪੜ੍ਹੇ ਲਿਖੇ ਬੰਦੇ ਹੈ ਆ। ਫਿਰ ਯਾਸਰ ਹਾਸ਼ਮੀ ਫੈਜ਼ ਸਾਹਿਬ ਦੇ ਨਵਾਸੇ ਆ, ਉਹ ਸ਼ੇਬ ਹਾਸ਼ਮੀ ਦੇ ਬੇਟੇ, ਸ਼ੇਬ ਹਾਸ਼ਮੀ ਗੌਰਮੈਂਟ ਕਾਲਜ 'ਚ ਪੜ੍ਹਾਉਂਦੇ ਸੀ, ਉਹ ਵੀ ਅੰਗਰੇਜ਼ੀ ਦੇ ਬੜੇ ਅੱਛੇ ਹੈ ਸੀ। 1-2 ਹੋਰ ਮੁੰਡੇ ਸੀ ਅੰਗਰੇਜ਼ੀ ਦੇ। ਅਤੇ ਇਸ ਤਰ੍ਹਾਂ ਉਰਦੂ 'ਚ ਫਿਰ ਜਿਹੜਾ ਵਾ ਨਾ ਅਦਨਾਨ ਆਦਲ ਸੀ ਸਾਹੀਵਾਲ ਤੋਂ, ਅਫਜ਼ਲ ਬਾਜਵਾ ਸ਼ੇਖੂਪੁਰੇ ਦੇ ਰਿਹਾ ਸੀ, ਅੱਜ ਕੱਲ੍ਹ ਇਸਲਾਮਾਬਾਦ ਫਾਈਨੈਂਸ਼ੀਅਲ ਟਾਈਮ ਅਤੇ ਬਿਜ਼ਨਸ ਰਿਕਾਰਡਰ ਵਗੈਰਾ ਲਈ ਲਿਖਦੇ ਆ। ਅਤੇ ਇੱਕ ਤਫੈਲ ਡਡਿਆਲ ਹੈ, ਉਹ ਵੀ ਉਰਦੂ ਦੇ ਬੜੇ ਅੱਛੇ ਹੈ ਸੀ। ਤਾਰਕ ਕਰੀਮ ਖੋਖਰ ਆ, ਉਹ ਵੀ ਹੁਣ ਤਾਂ DCO ਵਗੈਰਾ ਹੈ ਕਿਸੇ ਜ਼ਿਲ੍ਹੇ ਦੇ। ਅਤੇ ਉਹ ਫਿਰ ਇਹ ਤਾਰਕ ਕਰੀਮ ਅਤੇ ਅਫਜ਼ਲ ਬਾਜਵਾ ਅਤੇ ਡਡਿਆਲ, ਇਹ ਪੰਜਾਬੀ ਦੇ ਵੀ ਬੜੇ ਅੱਛੇ। ਇੱਕ ਨਾਬੀਨਾ ਸੀ ਤਾਰਕ ਮਹਿਮੂਦ, ਉਹ ਵੀ ਉਰਦੂ ਦੇ ਅਤੇ ਪੰਜਾਬੀ ਦੇ ਬੜੇ ਅੱਛੇ ਡਿਬੇਟਰ ਸੀ। ਯਾਨੀ ਕਿ ਉਹ ਜਿਹੜੇ ਪਹਿਲੇ ਤੋਂ ਲੈ ਕੇ 5ਵੇਂ ਨੰਬਰ ਤੱਕ ਜਿੱਥੇ ਵੀ ਜਾਂਦੇ ਸੀ, ਸਾਰੀ ਦੀ ਸਾਰੀ ਕਲਾਸ ਤੁਹਾਡੀ ਬੰਬੀ ਸੀ। ਹਾਂ ਬਿਲਕੁਲ ਇਹੀ ਸੀ, ਬਹੁਤ ਅੱਛਾ ਰਾਣਾ ਸਾਹਿਬ, ਗੱਲ ਇਹ ਆ ਕਿ ਤੁਸੀਂ ਉਸ ਦੌਰ ਦੇ, ਇਹ ਕਿਹੜੇ ਦੌਰ ਦੀ ਗੱਲ ਆ, ਕੋਈ ਸਨ ਵੀ ਬੰਦਿਆਂ ਨੂੰ ਦੱਸ। ਹਾਂ, ਸਨ FSC ਮੇਰਾ ਹੈ 84 ਤੋਂ 86 ਦਾ। ਹਾਂ, ਅਤੇ ਫਿਰ ਮੈਂ 1 ਸਾਲ ਜਿਹੜਾ ਨਾ ਮਿਸ ਕਰਕੇ ਗਿਆ ਵਾਂ, 87 ਤੋਂ 99 ਜਿਹੜਾ ਵਾ ਨਾ। ਅੱਛਾ, ਇਹ ਯਾਨੀ ਕਿ ਹਾਂ, ਉਹ ਮੇਰਾ BSc ਦਾ ਵਾ। ਅਤੇ ਉਦੋਂ BSc 'ਚ ਜਿਹੜਾ BSc ਦਾ ਦੌਰ ਆ ਨਾ, ਉਹਦੇ 'ਚ ਮੈਂ ਫਿਰ ਗੌਰਮੈਂਟ ਕਾਲਜ ਦਾ ਤਾਂ ਸੀਨੀਅਰ ਕਲੱਬ ਦਾ ਮੈਂਬਰ ਵੀ ਰਿਹਾ ਵਾਂ। ਸੀਨੀਅਰ ਕਲੱਬ ਉੱਥੇ ਐਸਾ ਹੁੰਦਾ ਵਾ ਜਿਹੜੇ ਬੰਦਿਆਂ ਦੀ ਬਹੁਤ ਨੁਮਾਇਆਂ ਕਾਰਕਰਦਗੀ ਹੁੰਦੀ ਹੈ ਨਾ ਕਿਸੇ ਵੀ ਸ਼ੋਬੇ 'ਚ, ਜਾਂ ਤਾਂ ਉਹ ਯੂਨੀਵਰਸਿਟੀ ਟਾਪ ਕਰਨ, ਜਾਂ ਬੋਰਡ 'ਚ ਕੋਈ ਉਹਨਾਂ ਦੀ ਪੋਜੀਸ਼ਨ ਹੋਵੇ, ਰਾਵੀ ਦਾ ਮਜ਼ੀਰ ਹੋਵੇ, ਗਜ਼ਟ ਦਾ ਮਦੀਰ ਹੋਵੇ, ਯੂਨੀਅਨ ਦੇ ਅਹੁਦੇਦਾਰ ਹੋਣ, ਜਾਂ 5 ਤੋਂ 12 ਮੁਕਾਬਲੇ ਉਹਨਾਂ ਨੇ ਨਾ ਡਿਵੀਜ਼ਨ ਪਤਾ ਦੀ ਉੱਪਰ ਦੇ ਜਿੱਤੇ ਹੋਣ, ਅਤੇ ਸਪੋਰਟਸਮੈਨ ਅੱਛੇ। ਉਦੋਂ ਫਿਰ ਉਦੋਂ ਮੈਂ ਇਹ ਆਪਣੀ ਕੁਇਜ਼ ਵਾਲੀ ਕਾਰਕਰਦਗੀ 'ਤੇ ਨਾ ਉਹਦੇ 'ਚ ਆਇਆ ਵੀ ਉਹਦੇ 'ਚ ਲਾ ਲਓ ਕਿ ਤੁਸੀਂ ਵੀ ਜਿਹੜੇ ਬੰਦੇ ਦੂਸਰੇ ਸੀ ਨਾ, ਉਹਨਾਂ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਆਬਦ ਬਾਕਸਰ, ਇਹਨਾਂ ਨੇ ਸੈਫ ਗੇਮ ਵਿੱਚ ਗੋਲਡ ਮੈਡਲ ਲਿਆ ਸੀ। ਇੱਕ ਹਰਲ ਸੀ ਲੜਕਾ, ਉਹ ਸਪੋਰਟਸ ਦਾ ਬੜਾ ਅੱਛਾ ਸੀ, ਯੂਨੀਵਰਸਿਟੀ ਚੈਂਪੀਅਨ ਸੀ। ਫਿਰ ਯਾਸਰ ਹਾਸ਼ਮੀ ਆਪਣੀ ਯੂਨੀਅਨ ਦੀ ਵਜ੍ਹਾ ਤੋਂ ਸੀ, ਅਤੇ ਹਸਨ ਅब्बास ਅਤੇ ਇਹ ਦੂਸਰਾ ਕਾਮਰਾਨ ਵਗੈਰਾ, ਇਹ ਯਾਨੀ ਕਿ ਗਜ਼ਟ ਦੇ ਮਦੀਰ। ਇੰਜ਼ਮਾਮੁਲ ਹੱਕ ਵੀ ਤਾਂ ਤੁਹਾਡੇ, ਹਾਂ, ਇੰਜ਼ਮਾਮੁਲ ਹੱਕ ਅਤੇ ਸ਼ਾਹਦ ਨਵਾਜ਼ ਅਤੇ ਮੁਹੰਮਦ ਨਵਾਜ਼, ਇਹਨਾਂ ਨੇ ਜੂਨੀਅਰ ਵਰਲਡ ਕੱਪ ਖੇਲਿਆ ਸੀ ਉਦੋਂ, ਅਤੇ ਇਹ ਉਹ ਜੂਨੀਅਰ ਵਰਲਡ ਕੱਪ ਖੇਲਣ ਦੀ ਵਜ੍ਹਾ ਤੋਂ ਨਾ ਉਸ, ਹਾਂ, ਇਹ ਵੀ ਉਹਦੇ 'ਚ ਮੈਂਬਰ ਸੀ। ਅਤੇ ਉਸ 1-2 ਹੋਰ ਵੀ ਕ੍ਰਿਕਟ ਦੇ ਬੜੇ ਅੱਛੇ ਪਲੇਅਰ ਸੀ ਜਿਨ੍ਹਾਂ ਨੇ ਟੈਸਟ ਖੇਲੇ ਆ, ਹੁਣ ਮੇਰੇ ਉਹਨਾਂ ਦੇ ਨਾ ਨਾਮ ਨਹੀਂ ਹੈ। ਰਾਣਾ ਸਾਹਿਬ, ਇਹ ਜਿਹੜਾ 84 ਤੋਂ ਲੈ ਕੇ 99 ਤੱਕ ਦਾ ਇਹ ਸਫ਼ਰ ਆ, ਇਹ ਤੁਹਾਡਾ ਜਿਹੜਾ ਤਲੀਮ ਦਾ, ਤੁਸੀਂ ਇੰਨੇ ਜ਼ਹੀਨ ਜਿਹੜੇ ਆ ਤਾਲਬ ਇਲਮ ਸੀਗੇ, ਅਤੇ ਇੰਨੀ ਤੁਹਾਨੂੰ ਉਸ ਟਾਈਮ ਰੱਬ ਨੇ ਇੱਜ਼ਤ ਦਿੱਤੀ ਹੋਈ ਸੀ, ਅਤੇ ਕਾਲਜ 'ਚ ਕੁੜੀਆਂ ਵਗੈਰਾ ਵੀ ਹੁੰਦੀਆਂ ਸੀ? ਕੋਈ ਨਹੀਂ, ਉਹ ਅਸਲ 'ਚ BSc ਤੱਕ ਨਹੀਂ ਕੁੜੀਆਂ, ਗ੍ਰੈਜੂਏਟ ਕੁੜੀਆਂ ਜਿਹੜੀਆਂ ਨਾ ਮਾਸਟਰ ਲੈਵਲ 'ਤੇ ਹੀ। ਅੱਛਾ, ਯਾਨੀ ਕਿ ਇੱਥੇ ਤੱਕ ਹੈ ਹੀ ਨਹੀਂ, ਇੱਥੇ ਤੱਕ ਨਹੀਂ। ਅੱਛਾ, ਫਿਰ ਹੁਣ ਅਗਲਾ ਸਵਾਲ ਅਸੀਂ ਫਿਰ ਤੁਹਾਡੇ ਮਾਸਟਰ ਦਾ ਹੀ ਕਰੀਏ ਜੀ, ਵੀ ਫਿਰ ਮਾਸਟਰ ਤੁਸੀਂ ਕਿੱਥੋਂ ਕੀਤਾ ਜੀ? ਮਾਸਟਰ ਫਿਰ ਮੈਂ ਅਸਲ 'ਚ BSc ਕਰਨ ਤੋਂ ਬਾਅਦ ਨਾ ਮੈਂ ਫਿਰ ਬੈਂਕ ਕਰ ਲਿਆ ਕੋਈ ਸੰਨ 93 'ਚ ਜੁਆਇਨ। ਪਹਿਲੇ ਅਸਲ 'ਚ ਪੜ੍ਹਦੇ ਸੀ, ਇਰਾਦਾ ਸੀ CSS ਕਰਨ ਦਾ, ਉਹ ਫਿਰ ਕਈ ਵਾਰੀ ਬਸ ਇਸ ਤਰ੍ਹਾਂ ਦੇ ਪ੍ਰੈਸ਼ਰ ਹੁੰਦੇ ਆ ਕਿ ਫੌਰੀ ਤੌਰ 'ਤੇ ਨਾ ਨੌਕਰੀ ਕਰਨੀ ਪੈ ਗਈ। ਉਹ ਬੈਂਕ ਆਫ ਪੰਜਾਬ ਜੁਆਇਨ ਕਰ ਲਿਆ ਮੈਂ ਸੰਨ 93 'ਚ, ਅਤੇ 93 ਤੋਂ ਲੈ ਕੇ ਮੈਂ 6 ਤੱਕ ਜਿਹੜਾ ਨਾ ਪੰਜਾਬ ਬੈਂਕ
'ਚ ਮੈਂ ਰਿਹਾ ਵਾਂ। ਉਹ ਮੈਂ ਛੱਡ ਦਿੱਤਾ ਬੈਂਕ। ਉਹਦੀ ਵੀ ਬੜਾ ਇੱਕ ਕਈ ਕਹਿੰਦੇ ਵੀ ਉਹ ਕਿਉਂ ਜੀ ਛੱਡ ਦਿੱਤਾ, ਵੀ ਤੁਹਾਨੂੰ ਉਹਦੇ 'ਚ ਮਸਲਾ ਕਿਆ ਸੀ। ਤੇ ਮੈਂ ਕਿਹਾ ਵੀ ਮੈਂ 13 ਸਾਲਾਂ ਦੀਆਂ ਨਾ ਬਾਰਿਸ਼ਾਂ ਤੇ 13 ਸਾਲਾਂ ਦੀਆਂ ਨਾ ਸਰਦੀਆਂ ਦੀਆਂ ਸ਼ਾਮਾਂ ਨੇ ਦੇਖੀਆਂ। ਹਾਂ ਕੀ ਬਾਤ ਹੈ। ਹਾਂ, ਤੇ ਮੈਨੂੰ ਬੜਾ ਅਫਸੋਸ ਆ ਕਿ ਵੀ ਮੈਂ ਕਿਹਾ ਜ਼ਿੰਦਗੀ ਤੇ ਇੱਕ ਦਫਾ ਦੀ ਆ। ਚਲੋ ਰਿਜ਼ਕ ਤਾਂ ਅੱਲਾਹ ਤਾਲਾ ਦੇ ਇਖਤਿਆਰ ਆ। ਤੇ ਲੇਕਿਨ ਇਹ ਆ ਕਿ ਸਾਰੀ ਉਮਰ ਯਾਨੀ ਕਿ ਬੰਦ ਕਮਰਿਆਂ 'ਚ ਜਿਹੜਾ ਵਾ ਨਾ ਕਿਸ ਤਰ੍ਹਾਂ ਗੁਜ਼ਾਰਦੀ ਹੈ। ਉਸ ਤੋਂ 6 'ਚ ਮੈਂ ਛੱਡਿਆ ਵਾ। ਉਸ ਤੋਂ ਬਾਅਦ ਮੈਂ ਕੋਈ 7 ਜੇ 'ਚ ਜਾਂ 6 ਦੇ ਆਖਰ 'ਚ ਨੈਸ਼ਨਲ ਕਾਲਜ ਆਫ ਆਰਟਸ 'ਚ ਨਾ, ਉਦੋਂ ਮੇਰਾ ਭਤੀਜਾ ਫੌਤ ਹੋਇਆ ਸੀ। ਮੈਂ ਕੁਛ ਕਾਫੀ ਡਿਪਰੈਸ਼ਨ ਦਾ ਸ਼ਿਕਾਰ ਸੀ। ਫਿਰ ਦੋਸਤਾਂ ਨੇ ਮਸ਼ਵਰਾ ਦਿੱਤਾ ਕਿ ਤੁਸੀਂ ਪੜ੍ਹਨ ਲੱਗ ਜਾਓ, ਤੁਹਾਡਾ ਜ਼ਿਹਨ ਜਿਹੜਾ ਨਾ ਬਟਿਆ ਰਹੇਗਾ। ਫਿਰ ਮੈਂ ਉੱਥੇ ਲੈ ਲਿਆ NCA 'ਚ ਸ਼ੁਰੂ ਹੋਇਆ ਸੀ ਸਕ੍ਰਿਪਟ ਰਾਈਟਿੰਗ ਦਾ। ਤੇ ਉਹ 1 ਸਾਲ ਦਾ ਕੋਰਸ ਸੀ। ਉਹਦੇ 'ਚ ਸਾਡੇ ਬੜੇ ਅੱਛੇ ਟੀਚਰ ਸੀ। ਅਮਜਦ ਸਲਾਮ ਅਮਜਦ ਸਾਹਿਬ ਸੀ, ਸਰਮਨ ਸਾਹਿਬਾਈ ਸੀ, ਯੂਨਸ ਜਵੇਦ ਸਾਹਿਬ ਸੀ, ਇੱਕ ਵਕਾਰ ਸਾਹਿਬ ਸੀ, ਤੇ ਇੱਕ ਜਰਮਨ ਸੀ ਲੈਂਗਸਫੀਲਡ ਸਾਹਿਬ। ਉਹਨਾਂ ਕੋਲੋਂ ਫਿਰ ਅਸੀਂ ਨਾ ਯਾਨੀ ਕਿ ਜਿਹੜਾ ਨਾ ਸਕ੍ਰਿਪਟ ਰਾਈਟਿੰਗ ਦਾ ਸਿੱਖਿਆ। ਫਿਰ NCA ਤੋਂ 2 ਛੋਟੇ ਜਿਹੇ ਕੋਰਸ ਜਿਹੜੇ ਹੈ ਆ ਵੀਡੀਓ ਪ੍ਰੋਡਕਸ਼ਨ ਵਗੈਰਾ ਦੇ, ਉਹ ਕੀਤੇ। ਫਿਰ ਪੰਜਾਬ ਯੂਨੀਵਰਸਿਟੀ ਸ਼ੁਰੂ ਹੋ ਗਿਆ ਮਾਸਟਰ ਫਿਲਮ ਐਂਡ ਟੈਲੀਵਿਜ਼ਨ ਪ੍ਰੋਡਕਸ਼ਨ। ਫਿਰ ਇੱਕ ਦੋਸਤ ਨੇ ਕਿਹਾ ਵੀ ਉਹ ਉੱਥੇ ਮਾਸਟਰ ਹੋ ਗਿਆ ਸ਼ੁਰੂ, ਮਾਸਟਰ ਕਰ ਲਿਆ ਜੇ। ਫਿਰ ਉਹ ਉੱਥੇ ਨਾ ਜਿਹੜਾ ਨਾ ਇਹ ਮਾਸਟਰ ਕਰ ਲਿਆ ਉੱਥੇ ਫਿਲਮ 'ਚ ਕੀਤਾ। ਹਾਂ, ਫਿਲਮ ਐਂਡ ਟੈਲੀਵਿਜ਼ਨ ਪ੍ਰੋਡਕਸ਼ਨ 'ਚ ਮੈਸ ਕਮਿਊਨੀਕੇਸ਼ਨ ਡਿਪਾਰਟਮੈਂਟ 'ਚ। ਤੇ ਉੱਥੇ ਵੀ ਉਦੋਂ ਐਸੀ ਸ਼ੇਖ ਮਗੀਸ ਸਾਹਿਬ ਸੀ ਜਿਹੜੇ ਆ ਚੇਅਰਮੈਨ, ਤੇ ਡਾਕਟਰ ਸਾਹਿਬ ਸੀ। ਤੇ ਉਹਨਾਂ ਦਾ ਡਾਕਟਰ ਸਾਹਿਬ ਬੜੇ ਪੜ੍ਹੇ ਲਿਖੇ, ਬੜਾ ਉਹਨਾਂ ਦਾ ਨਾ ਕਮਿਊਨੀਕੇਸ਼ਨ 'ਚ ਸਟੱਡੀ 'ਚ ਬਹੁਤ ਸਾਰੇ ਚੈਨਲਾਂ 'ਤੇ ਉਹਨਾਂ ਦੀ ਸ਼ਾਗਿਰਦ ਹੈ ਆ। ਤੇ ਸਾਨੂੰ ਫਿਰ ਮੁਖਤਲਿਫ ਯਾਨੀ ਕਿ ਬੰਦਿਆਂ ਨੇ, ਬਾਹਰ ਦੇ ਬੰਦੇ ਜਿਹੜੇ ਸੀ ਉਹ ਜ਼ਿਆਦਾ ਸੀ, ਜਿਨ੍ਹਾਂ 'ਚੋਂ ਸਰਮਦ ਕੋਸਟ ਸਾਹਿਬ ਉਹ ਸੀ, ਤੇ ਹਸਨ ਸਾਹਿਬ ਜਿਹੜੇ ਆ ਉਹ ਬੜੇ ਪੜ੍ਹੇ ਲਿਖੇ ਟੀਚਰ ਹੈ ਸੀ। ਉਹਨਾਂ ਕੋਲ ਅਸੀਂ ਕੁਛ ਜਿਹੜਾ ਵਾ ਨਾ ਪੜ੍ਹਿਆ। ਉਹ 2 ਸਾਲ ਪੜ੍ਹਿਆ। ਫਿਰ ਮੈਂ ਕੁਛ ਅਰਸਾ ਜਿਹੜਾ ਨਾ ਸਕ੍ਰਿਪਟ ਰਾਈਟਿੰਗ ਦਾ ਕੰਮ ਕੀਤਾ ਗੁਲੇ ਨਕੀਜ਼ ਅਖਤਰ ਨਾਲ। ਤੇ ਉਹ 2 ਮਹੀਨੇ 'ਚ ਫਿਰ ਉਹਨਾਂ ਕੋਲੋਂ ਮੈਂ ਪ੍ਰੈਕਟੀਕਲੀ ਯਾਨੀ ਕਿ ਜਿਹੜਾ ਆਪਣਾ ਡਰਾਮਾ ਲਿਖਣ ਦੀ ਟੈਕਨੀਕ, ਉਹ ਮੇਰੇ ਉਸਤਾਦ ਹੈ। ਠੀਕ ਹੈ। ਇਹ ਬਹਰਹਾਲ ਜੀ ਪਤਾ ਨਹੀਂ ਕੀ ਪੜ੍ਹਦੇ ਰਹੇ ਆ। ਮੇਰੇ ਦਿਮਾਗ ਵਿੱਚ ਤਾਂ ਕੋਈ ਕਹਾਣੀ ਨਹੀਂ ਆਈ ਵੀ ਯਾਨੀ ਕਿ ਪੜ੍ਹ ਹੀ ਰਹੇ ਆ ਵੀ। ਜਦੋਂ ਦਾ ਸਾਹਿਬ ਜਦੋਂ ਪੜ੍ਹਨਾ ਸ਼ੁਰੂ ਕਰਤਾ ਨਾ ਜੀ, ਉਸ ਤੋਂ ਸਾਹਿਬ ਪੜ੍ਹਦੇ ਹੀ ਰਹੇ ਆ। 12-13 ਸਾਲ ਜਿਹੜੀ ਆ ਉਹ ਨੌਕਰੀ ਕੀਤੀ ਆ ਵਿੱਚ। ਤੇ ਰਾਣਾ ਸਾਹਿਬ ਗੱਲ ਇਹ ਹੈਗੀ ਆ, ਹੁਣ ਜਿਹੜਾ ਇੱਥੇ ਤਾਂ ਕੁੜੀਆਂ ਹੈ ਸੀ। ਹਾਂ, ਇੱਥੇ ਹੈ ਸੀ, ਲੇਕਿਨ ਮੈਂ ਤਾਂ ਹੁਣ ਅੱਛੀ ਖਾਸੀ ਅਸੀਂ ਏਜ 'ਚ ਹੈ ਸੀ ਜਦੋਂ। ਨਹੀਂ, ਉਹ ਵੀ ਏਜ 'ਚ ਹੀ ਹੋਣੀਆਂ ਨਾ ਵੀ। ਕੋਈ ਬੰਦੇ ਨੂੰ ਦੇਖੋ ਨਾ ਜੀ, ਕਾਲਜਾਂ ਦੇ ਵਿੱਚ ਮੇਰਾ ਸਵਾਲ ਕਰਨ ਦਾ ਮਕਸਦ ਇਹ ਹੈ ਕਿ ਬੰਦਿਆਂ ਨੂੰ ਕੋਈ ਇਸ਼ਕ ਮੌਸੀਕੀ, ਕੋਈ ਸ਼ਾਇਰੀ, ਇਹ ਉਹ ਕੋਈ ਇਹੋ ਜਿਹਾ ਮੈਂ ਕਿਹਾ ਹੋਇਆ ਹੋਵੇ ਸਾਹਿਬ? ਨਹੀਂ, ਐਸਾ ਜਿਹੜਾ ਵਾ ਨਾ ਕੋਈ ਨਹੀਂ ਸੀ। ਤੇ ਤਕਰੀਬਨ ਜਿਹੜਾ ਵਾ ਨਾ, ਕਿਉਂਕਿ ਇੱਕ ਦਰਅਸਲ 'ਚ ਹੁੰਦਾ ਸਾਡੀ ਜਿਹੜੀ ਕਲਾਸ ਸੀ ਨਾ, ਇਹਦੇ 'ਚ ਕੋਈ 22 ਸਾਲ ਤੋਂ ਲੈ ਕੇ 40 ਸਾਲ ਤੱਕ ਦੇ ਬੰਦੇ ਸੀ ਫਿਲਮ 'ਚ। ਅੱਛਾ। ਹੈ ਉਹ ਕੁਝ ਬੰਦੇ 40 ਸਾਲ ਦੇ ਸੀ, ਕੁਝ ਯਾਨੀ ਕਿ ਤੁਸੀਂ ਪੜ੍ਹਨ ਹੀ ਆਏ ਸੀ। ਹਾਂ, ਪੜ੍ਹਨ ਵਾਲੇ ਬੜੀ ਅੱਛੀ ਗੱਲ ਹੈ। ਫਿਰ ਮੈਂ ਇੱਕ ਹੋਰ ਮੈਂ ਕੰਪਿਊਟਰ ਵੀ ਸ਼ੌਕੀਆ ਪੜ੍ਹਿਆ ਮੈਂ, ਬਲਕਿ 2 ਸਮੈਸਟਰ ਜਿਹੜੇ ਹੈ ਨਾ ਵਰਚੁਅਲ ਯੂਨੀਵਰਸਿਟੀ ਤੋਂ MCS ਦੇ ਇਹ ਕਿਤੇ। ਪ੍ਰੋਗਰਾਮਿੰਗ ਦਾ ਮੈਨੂੰ ਸ਼ੌਕ ਰਿਹਾ, ਉਹ ਕੁਛ ਜਿਹੜਾ ਵਾ ਨਾ ਉਹਦੇ 'ਚ ਕੋਈ ਸ਼ੁੱਧ ਬੁੱਧ ਕੀਤੀ। ਲੈਂਗੁਏਜ ਦਾ ਮੈਨੂੰ ਪੜ੍ਹਨ ਦਾ ਸ਼ੌਕ ਸੀ, ਜਰਮਨ ਤੇ ਫਰੈਂਚ ਮੈਂ ਸਰਟੀਫਿਕੇਟ ਲੈਵਲ ਤੱਕ ਪੜ੍ਹੀ। ਹਿੰਦੀ ਜਿਹੜੀ ਹੈ ਨਾ ਮੈਂ ਇੱਕ ਦੌਰ 'ਚ, ਮੈਨੂੰ ਅਸਲ 'ਚ ਹਿੰਦੀ ਦਾ ਵੀ ਬੜਾ ਦਿਲਚਸਪ ਕਿੱਸਾ ਵਾ ਕਿ ਚਿੱਤਰਹਾਰ ਆਉਂਦਾ ਸੀ ਨਾ, ਉਹਦੇ ਤੇ ਫਿਲਮ ਦਾ ਨਾਂ ਨਹੀਂ ਪੜ੍ਹਿਆ ਜਾਂਦਾ ਸੀ। ਮੈਂ ਕਿਹਾ ਫਿਲਮ ਦਾ ਨਾਮ ਪੜ੍ਹਨ ਲਈ ਨਾ ਹਿੰਦੀ ਵੀ ਪੜ੍ਹੀ ਜਾਵੇ। ਅੱਛਾ, ਇਹ ਜਰਮਨ ਤੋਂ ਤੇ ਹਿੰਦੀ ਤੋਂ ਇਲਾਵਾ ਵੀ ਕੋਈ ਤੁਸੀਂ ਜ਼ਬਾਨ ਪੜ੍ਹੀ? ਫਰੈਂਚ ਪੜ੍ਹੀ ਜਿਹੜੀ ਆ। ਅੱਛਾ। ਹਾਂ। ਅੱਛਾ ਰਾਣਾ ਸਾਹਿਬ, ਤੁਸੀਂ ਉਦੋਂ ਵੀ ਉਹ ਇੰਟਰਵਿਊ ਦੇ ਵਿੱਚ ਮੋਟੂ ਬਾਈ ਵਾਲੇ ਦੇ ਵਿੱਚ ਜ਼ਿਕਰ ਕੀਤਾ ਸੀਗਾ, ਤੇ ਅੱਜ ਅਸੀਂ ਦੁਬਾਰਾ ਫੇਰ ਤੁਹਾਡੇ ਨਾਲ ਉਹੀ ਸਵਾਲ ਦੁਹਰਾਵਾਂਗੇ ਜ਼ਰੂਰ ਵੀ ਤੁਹਾਡੇ ਬਿਊਰੋਕ੍ਰੇਸੀ ਦੇ ਵਿੱਚ, ਸਿਵਲ ਬਿਊਰੋਕ੍ਰੇਸੀ ਆ ਜਿਹੜੀ, ਇਹਦੇ ਵਿੱਚ ਵੀ ਤੇ ਜਿਹੜੇ ਸ਼ੋਅ ਬਿਜ਼ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਉਹ ਦੋਸਤ ਹੈਗੇ ਆ, ਉਹਨਾਂ ਦੇ ਨਾਂ ਅੱਜ ਭੁੱਲ ਨਾ ਜਾਇਓ। ਕਈਆਂ ਨੇ ਨਾ ਜੀ ਉਹ ਕਮੈਂਟ ਕੀਤਾ ਕਿ ਉਹ ਦੇਖੋ ਜੀ, ਉਹ ਕੁਝ ਦੋਸਤ ਹੁੰਦੇ, ਕੁਝ ਕਾਮਯਾਬ ਬੰਦੇ ਹੁੰਦੇ ਆ। ਤੇ ਮੇਰੀ ਨਜ਼ਰ 'ਚ ਜਿਹੜਾ ਨਾ ਸਾਡੇ ਕਲਾਸ ਫੈਲੋਆਂ 'ਚ ਜਿਹੜੇ ਸਭ ਤੋਂ 2 ਕਾਮਯਾਬ ਬੰਦੇ ਆ ਨਾ, ਉਹ ਇੱਕ ਤਾਂ ਹਸਨ ਅਬਾਸ ਜਿਹੜੇ ਆ, ਜਿਹੜੇ ਕਿ ਉਹਨਾਂ ਨੇ ਕਾਫੀ ਕਿਤਾਬਾਂ ਲਿਖੀਆਂ ਤੇ ਮੀਡੀਆ ਦਾ ਕੰਮ ਕੀਤਾ, ਤੇ ਇੱਕ ਹਮਾਯੂੰ ਅਬਾਸ ਡਾਰ ਸਾਹਿਬ ਹੈ।
ਉਹਨਾਂ ਨੇ ਕੈਮਰਿਕ ਤੋਂ PhD ਕੀਤੀ ਸੀ ਇਕਨੋਮਿਕਸ ਵਿੱਚ, ਤੇ ਉਹਨਾਂ ਇਸਲਾਮਿਕ ਬੈਂਕਿੰਗ ਐਂਡ ਫਾਈਨਾਂਸ ਦਾ ਲੰਦਨ ਵਿੱਚ ਆਪਣਾ ਅਦਾਰਾ, ਉਹਨਾਂ ਦੇ ਅਦਾਰੇ ਦੇ ਪੜ੍ਹੇ ਹੋਏ ਲੋਕ ਨਾ ਬੈਂਕਾਂ ਦੇ ਹੈੱਡ ਹੈ। ਅੱਛਾ। ਤੇ ਉਹ ਯਾਨੀ ਕਿ ਪੜ੍ਹਨ 'ਚ ਅਗਰ ਜੇ ਦੇਖਿਆ ਜਾਏ ਨਾ, ਤੇ ਉਹ ਦੋ ਬੰਦੇ ਯਾਨੀ ਕਿ ਜਿਹੜੇ ਆ ਨਾ ਉਹ ਟਾਪ ਤੇ ਹੈ। ਤੇ ਬਾਕੀ ਹੁਣ ਬਿਊਰੋਕਰੇਸੀ 'ਚ ਤਾਂ ਸੈਕਟਰੀ ਲੈਵਲ ਤੱਕ ਹੈ, ਬਲਕਿ ਨਾਮ ਹੈ ਉਹੀ ਭੁੱਲਣ ਵਾਲੀ ਗੱਲ ਕਿ ਅਬਦੁੱਲਾ ਸੁੰਬਲ ਕੁਛ ਦਿਨ ਇੱਕ ਉਹਨਾਂ ਦੇ ਹੋਰ ਕਜ਼ਨ ਸੀ, ਦੋ ਸੁੰਬਲ ਸੀ, ਤੇ ਉਹ ਇੱਕ ਜਿਹੜੇ ਸੁੰਬਲ ਫੌਤ ਹੋ ਗਏ, ਉਹ ਸੈਕਟਰੀ ਫਾਈਨਾਂਸ ਸੀ ਹੈ। ਤੇ ਹੁਣ ਇਸ ਤਰ੍ਹਾਂ ਹੀ ਯਾਨੀ ਕਿ ਪੁਲਿਸ 'ਚ ਵੀ ਜਿਹੜਾ ਵਾ ਨਾ, ਹੁਣ ਲਾਹੌਰ ਦੇ ਜਿਹੜੇ CCPO ਬਲਾਲ ਸਦੀਕ ਕਾਮਿਆਣਾ, ਉਹ ਵੀ ਸਾਡੇ ਯਾਨੀ ਕਿ ਉਦੋਂ ਦੇ ਕਲਾਸ ਫੈਲੋ, ਤਾਂ ਆਰਮੀ 'ਚ ਬ੍ਰਿਗੇਡੀਅਰ ਦੇ ਲੈਵਲ ਤੱਕ ਜਿਹੜਾ ਵਾ ਨਾ ਉਹ ਹੈ ਆ। ਤੇ ਨਾਲੇ ਦੱਸਾਂ ਕੀ ਹੁੰਦਾ ਵਾ, ਮੈਂ ਇਹ ਕਹਿੰਦਾ ਵਾ ਕਿ ਜਿਹੜੀ ਤੁਹਾਡੀ ਦੋਸਤੀ ਹੁੰਦੀ ਹੈ ਨਾ, ਉਹ ਤੁਹਾਡੇ ਬਰਾਬਰ ਦੇ ਬੰਦਿਆਂ ਨਾਲ, ਤੇ ਜਿਹੜੇ ਦੋਸਤਾਂ 'ਚ ਨਾ ਜਾਂ ਮਫਾਦ ਮੁਸ਼ਤਰਕਾ ਹੁੰਦੇ ਆ, ਜਾਂ ਉਹਨਾਂ ਦੇ ਨਾ ਮਸਾਇਲ ਮੁਸ਼ਤਰਕਾ ਹੁੰਦੇ ਆ। ਜਦੋਂ ਤੁਹਾਡੇ ਮਫਾਦਾਤ ਤੇ ਮਸਾਇਲ ਯਾਨੀ ਕਿ ਪਿਛਲੇ 40 ਸਾਲ ਪਹਿਲੇ ਐਸੀਆਂ ਚੀਜ਼ਾਂ ਨਹੀਂ ਸੀ। ਹੁਣ ਜਿਹੜਾ ਨਾ ਜ਼ਮਾਨਾ ਬਦਲ ਗਿਆ ਵਾ, ਉਹਨੂੰ ਐਕਸੈਪਟ ਕਰਨਾ ਚਾਹੀਦਾ। ਹੁਣ ਤੁਹਾਡੇ ਤਲਕਾਤ ਤੇ ਦੋਸਤੀਆਂ ਨਾ ਉੱਥੇ ਹੀ ਆ ਜਿੱਥੇ ਕਿ ਤੁਹਾਡੇ ਜਾਂ ਮਫਾਦ ਮੁਸ਼ਤਰਕਾ ਵਾ ਜਾਂ ਮਸਾਇਲ ਮੁਸ਼ਤਰਕਾ ਵਾ, ਤੇ ਉਹ ਇਹ ਗਾਹੇ ਬਗਾਹੇ ਮਿਲਦੇ ਰਹਿੰਦੇ ਆ। CBR 'ਚ ਵੀ ਇੱਕ ਸਾਡੇ ਦੋਸਤ ਜਿਹੜੇ ਆ ਬਹੁਤ ਉੱਪਰ ਜੇ ਹੈ, ਉਹਨਾਂ ਦਾ ਨਾਂ ਨਹੀਂ ਲੈਣਾ ਹੈ ਕਿਉਂਕਿ ਫਿਰ ਉਹ ਨਹੀਂ, ਉਹ ਠੀਕ ਗੱਲ ਨਹੀਂ। ਸ਼ੋਬਿਜ਼ ਦੇ ਵਿੱਚ ਸ਼ੋਬਿਜ਼ 'ਚ ਜਿਹੜਾ ਵਾ, ਸ਼ੋਬਿਜ਼ 'ਚ ਸਾਡੇ ਇੱਥੇ ਆਪਣੇ ਉਮਰ ਅਮੀਨ ਕੁਰੈਸ਼ੀ ਹੈ ਆ, ਜਿਹੜੇ ਹੁਸ਼ਿਆਰੀਆਂ 'ਚ ਕੰਟੈਂਟ ਹੈਡ ਵੀ ਕਰਦੇ ਆ। ਫਿਰ ਉਮਰ ਜਵੇਦ ਦਾ PTV 'ਚ ਪ੍ਰੋਡਿਊਸਰ ਆ। ਸਰਫਰਾਜ਼ ਇੱਕ ਲੜਕਾ ਵਾ, ਉਹ ਕੋਇਟੇ ਉੱਥੇ PTV 'ਚ ਪ੍ਰੋਡਿਊਸਰ ਆ। ਫਿਰ ਜਵੇਦ ਸਾਹਿਬ ਆ ਇੱਕ ਉਮਰ ਜਵੇਦ। ਫਿਰ ਦੋ ਬੰਦੇ ਹੋਰ ਬੜੇ ਕਾਮਯਾਬ ਆ ਉਹਨਾਂ 'ਚ। ਉਮਰ ਸਈਦ ਦਾ ਇੱਕ ਲੜਕਾ, ਉਹ ਆਸਟ੍ਰੇਲੀਆ ਹੁਣ ਚਲਾ ਗਿਆ ਵਾ। ਉਹਦੀ ਡਾਕੂਮੈਂਟਰੀ ਨੇ ਬੜੇ ਯੂਰਪ ਦੇ ਬਹੁਤ ਸਾਰੇ ਮੁਲਕਾਂ 'ਚ, ਬਲਕਿ ਉਹ ਇੱਥੇ ਉਹਨਾਂ ਨੇ ਨਾ ਫਿਲਮ ਫੈਸਟੀਵਲ ਜਿਹੜਾ ਰਫੀ ਕਰਾਉਂਦੇ ਉੱਥੇ 2-3 ਉਹ ਕਾਫੀ ਯੂਨੀਵਰਸਿਟੀਆਂ ਪੜ੍ਹਾਉਂਦੇ। ਉਹਦਾ ਯਾਨੀ ਕਿ ਹਾਲੀਵੁੱਡ ਤੱਕ ਉਸਦਾ ਯਾਨੀ ਕਿ ਜਿਹੜਾ ਵਾ ਨਾ ਹੈ ਆ। ਆਤਿਫ ਕੁਰੈਸ਼ੀ ਹੈ ਇੱਕ ਲੜਕਾ, ਉਹ ਵੀ ਹਾਲੀਵੁੱਡ ਤੱਕ ਗਿਆ ਵਾ। ਉਹ ਬੜੇ ਯਾਨੀ ਕਿ ਨਾਮ ਹੈ, ਔਰ ਹਰ ਕਿਸਮ ਦੇ ਯਾਨੀ ਕਿ ਜਿਹੜਾ ਵਾ ਨਾ। ਫਿਰ ਮੇਰੇ ਬੜੇ ਲਾਡਲੇ ਹੈ ਆ ਦੋਸਤ ਜਿਹੜੇ ਫਿਲਮ ਦੇ, ਬਲਕਿ ਜੀ ਸਾਰਿਆਂ ਤੋਂ ਗੂੜੇ ਮੇਰੇ ਸੱਜਣ ਜਿਹੜੇ ਆ ਨਾ, ਉਹ ਹੈ ਡਾਕਟਰ ਜ਼ਫਰ ਇਕਬਾਲ ਮਿਊਜ਼ਿਕ ਵਾਲੇ। ਅੱਛਾ ਜੀ। ਹਾਂ, ਉਸ ਦਿਨ ਉਹ ਮੋਟੂ ਭਾਈ ਜਿਹੜਾ ਵਾ ਨਾ, ਉਹ ਗੱਲ ਕਰ ਰਹੇ ਸੀ ਉਮਰ ਅਮੀਨ ਤੇ ਉਹ ਫਿਰ ਯਾਨੀ ਕਿ ਚੀਜ਼ਾਂ ਦਾ, ਤੇ ਫਿਰ ਉਹ ਡਾਕਟਰ ਸਾਹਿਬ ਮੈਨੂੰ ਨਾ ਹੁਣ ਬਾਅਦ ਵਿੱਚ ਮਜ਼ਾਕ ਕਰ ਰਹੇ ਸੀ ਵੀ ਤੁਸੀਂ ਨਹੀਂ, ਅਤੇ ਅਸੀਂ ਤਾਂ ਡਾਕਟਰ ਸਾਹਿਬ ਨੂੰ ਉਦੋਂ ਵੀ 2 ਸਾਲ ਸਭ ਤੋਂ ਜ਼ਿਆਦਾ ਉਹਨਾਂ ਨਾਲ ਹੀ ਗੁਜ਼ਰਿਆ ਵਾ, ਤੇ ਬਾਅਦ ਵਿੱਚ ਵੀ ਤੁਹਾਨੂੰ ਪਤਾ ਹੀ ਹੈ ਕੋਈ ਦਿਨ ਨਹੀਂ ਹੁੰਦਾ ਕਿ ਉਹਨਾਂ ਦਾ ਜ਼ਿਕਰ ਨਾ ਹੋਵੇ। ਸਹੀ ਬਾਤ ਹੈ। ਤੇ ਉਹ ਮਿਊਜ਼ਿਕ ਪੜ੍ਹਾਉਂਦੇ ਆ। ਮਹਿੰਦੀ ਹਸਨ ਦੇ ਸ਼ਾਗਿਰਦ ਹੈਗੇ ਗੁਲਾਮ ਬਾਸ, ਤੇ ਗੁਲਾਮ ਬਾਸ ਕੋਲੋਂ ਉਹਨਾਂ ਨੇ ਮਿਊਜ਼ਿਕ ਸਿੱਖੀ ਆ। ਬਹੁਤ ਅੱਛਾ ਗਾਉਂਦੇ ਆ। ਇਸ ਤਰ੍ਹਾਂ ਸ਼ਫਕਤ ਅਮਾਨਤ ਅਲੀ ਜਿਹੜੇ ਆ, ਉਹ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕਰ ਰਹੇ ਸੀ, ਉਹ ਵੀ ਸਾਡੇ ਕਲਾਸ ਫੈਲੋ ਆ। ਫਿਰ ਇੱਕ ਮੁਹੰਮਦ ਜਵਾਦ ਆ, ਉਹ ਵੀ ਗਾਣੇ 'ਚ ਅੱਛਾ ਰੱਖੇ। ਉਹ ਫਿਲਾਸਫੀ ਡਿਪਾਰਟਮੈਂਟ ਸ਼ਾਇਦ ਹੈਡ ਹੀ ਹੋਣ ਜਿਹੜਾ ਵਾ। ਇਸ ਤਰ੍ਹਾਂ ਕੋਈ ਬੰਦਾ ਹੈ ਜਿਹੜਾ ਤੁਹਾਡਾ ਕਲਾਸ ਫੈਲੋ ਨਹੀਂ ਵੀ ਪੂਰੇ ਹੀ ਉਹਦੇ ਵਿੱਚ ਕੋਈ ਐਸਾ? ਨਹੀਂ, ਬਹੁਤ ਸਾਰੇ ਬੰਦੇ। ਤੁਸੀਂ ਮੇਰੇ ਕਲਾਸ ਫੈਲੋ ਨਹੀਂ, ਲੇਕਿਨ ਹੁਣ ਮੇਰੇ ਤੁਸੀਂ ਵਰਕਿੰਗ ਫੈਲੋ ਆ। ਨਹੀਂ, ਇਹ ਤਾਂ ਗੱਲ। ਅੱਛਾ, ਜਿਹੜੇ ਤੁਹਾਡੇ ਕਲਾਸ ਫੈਲੋਜ਼ ਹੈਗੇ ਆ ਸਾਰੇ, ਇਹਨਾਂ ਦੇ ਵਿੱਚੋਂ ਹੁਣ ਕਿਹੜਾ ਕੋਈ ਐਸਾ ਦੋਸਤ ਜਿਹਦੇ ਨਾਲ ਹੁਣ ਵੀ ਰਾਬਤਾ ਹੈਗਾ? ਹੁਣ ਜਿਹੜਾ ਡਾਕਟਰ ਜ਼ਫਰ ਇਕਬਾਲ ਜਿਹੜੇ ਆ ਮਿਊਜ਼ਿਕ ਵਾਲੇ, ਇਹਨਾਂ ਨਾਲ ਰਾਬਤਾ ਹੈ ਆ। ਫਿਰ ਗੌਰਮੈਂਟ ਕਾਲਜ ਦੇ ਕੁਝ ਦੋਸਤ ਹੈ ਆ ਜਿਹੜੇ ਇੱਥੇ ਫੈਸਲਾਬਾਦ ਦੇ ਡਾਕਟਰ ਅਰਸ਼ਦ ਫਰੂਕ ਗਰਾਇਆ ਸਾਹਿਬ, ਉਹਨਾਂ ਨਾਲ ਮੇਰਾ ਰਾਬਤਾ ਹੈ ਆ। ਅਤੇ ਇਸ ਤਰ੍ਹਾਂ ਪੰਜਾਬ ਯੂਨੀਵਰਸਿਟੀ 'ਚ ਹੈ ਮਿਰਜ਼ਾ ਅਰਸ਼ਦ ਜਵੇਦ ਹੈ, ਉਹਨਾਂ ਨਾਲ ਰਾਬਤਾ ਹੈ ਆ। ਫਿਰ ਮੇਰੇ ਤਾਹਿਰ ਨਸੀਮ ਗੁਰਾਇਆ, ਉਹਨਾਂ ਨਾਲ ਯਾਨੀ ਕਿ ਜਿਹੜਾ ਵਾ ਨਾ ਕੁਛ, ਯਾਨੀ ਕਿ ਉਹ ਜਿਹੜੇ ਬੰਦੇ ਨੇੜੇ ਜੀ ਰੇਂਜ 'ਚ ਹੈ ਨਾ, ਉਹਨਾਂ ਨਾਲ ਰਾਬਤਾ ਹੈ। ਉਹ ਤੁਹਾਡਾ ਇੱਕ ਪੂਰੇ ਦਾ ਪੂਰਾ ਜਿਹੜਾ ਇੰਟਰਵਿਊ ਸੀ, ਉਹ ਜਨਾਬ ਉਸ ਦਿਨ ਤਾਂ ਹੈ ਸੀ ਦਾਨਿਸ਼ ਭਾਈ ਜਿਹੜੇ ਕਿ ਆਪਣਾ ਉਮਰ ਅਮੀਨ ਕੁਰੈਸ਼ੀ ਸਾਹਿਬ ਆ, ਉਹਨਾਂ ਦੇ ਹਵਾਲੇ ਨਾਲ ਹੀ ਸੀ। ਕਿਆ ਉਹਨਾਂ ਨੇ ਵੀ ਤੁਹਾਡੇ ਨਾਲ ਉਹ ਇੰਟਰਵਿਊ ਦੇਖ ਕੇ ਕੋਈ ਉਹ ਤੁਹਾਡਾ ਵਲੌਗ ਦੇਖ ਕੇ ਕੋਈ ਰਾਬਤਾ ਕੀਤਾ? ਹਾਂ, ਉਮਰ ਅਮੀਨ ਸਾਹਿਬ ਦਾ ਆਇਆ ਸੀ ਤਬਸਰਾ, ਤੇ ਉਹਦੇ 'ਚ ਕਹਿ ਰਹੇ ਸੀ ਵੀ ਆਓ ਬੈਠੋ ਕੋਈ ਮੀਟਿੰਗ ਜਿਹੜਾ ਵਾ ਨਾ ਕਰਦੇ ਆ। ਅਤੇ ਡਾਕਟਰ ਸਾਹਿਬ ਡਾਕਟਰ ਜ਼ਫਰ ਇਕਬਾਲ ਸਾਹਿਬ ਜਿਹੜੇ ਆ, ਉਹਨਾਂ ਨਾਲ ਸਾਡਾ ਬੜਾ ਮਜ਼ਾਕ ਚੱਲਦਾ ਵਾ। ਉਹਨਾਂ ਨੇ ਫਿਰ ਆਪਣੀਆਂ 2-4 ਜੁਗਤਾਂ ਬੜੀਆਂ ਅੱਛੀਆਂ ਲਈਆਂ। ਇੱਕ ਸਾਡੇ ਬੜੇ ਮੋਹਸਨ ਭਾਈ ਵੱਡੇ ਹੈ ਜਨਾਬ,
ਅਕਰਮ ਹਾਸ਼ਮੀ ਸਾਹਿਬ NCA 'ਚ ਜਿਹੜਾ ਨਾ ਮੈਨੇਜਮੈਂਟ 'ਚ ਰਹੇ ਆ, ਉਹ ਬੜਾ ਯਾਦ ਰੱਖਦੇ ਆ ਹਰ ਈਦ ਤੇ, ਹਰ ਸਾਲਗਿਰਾ ਤੇ ਉਹਨਾਂ ਦਾ ਵੀ ਕਮੈਂਟਸ ਆਇਆ ਸੀ। ਫਿਰ ਇੱਕ ਸਾਡੇ ਸੀਨੀਅਰ ਹੈ ਆ ਆਸਫ ਨਜ਼ੀਰ ਗੌਰੀ, ਉਹ ਬਹੁਤ ਅਰਸਾ ਪਹਿਲੇ ਸਨ 92 'ਚ ਨਾ ਜੰਗ ਦੇ ਸਿਆਸੀ ਸਫ਼ੇ ਦੇ ਇੰਚਾਰਜ ਸੀ, ਤੇ ਉਹਨਾਂ ਕੋਲ ਮੈਗਜ਼ੀਨ ਦਾ ਵੀ ਜਿਹੜੇ ਪਹਿਲਾ ਇੰਟਰਵਿਊ ਉਹ ਪਹਿਲੇ 2 ਪੇਜਾਂ ਜਿਹੜਾ ਛਪਦਾ ਸੀ, ਉਹ ਅਮਰੀਕਾ ਹੁੰਦੇ ਅੱਜ ਕੱਲ੍ਹ, ਉਹ ਵੀ ਬੜੀ ਯਾਨੀ ਕਿ ਜਿਹੜਾ ਵਾ ਖਿਆਲ ਰੱਖਦੇ। ਅੱਛਾ ਜੀ, ਇਹ ਜਿੰਨੇ ਇਹਨਾਂ ਨੇ ਨਾਮ ਲਏ ਆ ਨਾ, ਜਿਨ੍ਹਾਂ ਦਾ ਜ਼ਿਕਰ ਕੀਤਾ ਰਾਣਾ ਸਾਹਿਬ ਨੇ, ਇਹਨਾਂ ਦਾ ਜ਼ਿਕਰ ਅਕਸਰ ਸਾਡੇ ਵਿੱਚ ਵੀ ਬਹਿ ਕੇ ਹੁੰਦਾ ਰਹਿੰਦਾ, ਲੇਕਿਨ 2 ਬੰਦਿਆਂ ਨਾਲ ਮਿਲਣ ਦੀ ਮੇਰੀ ਬੜੀ ਖੁਆਇਸ਼ ਆ। ਡਾਕਟਰ ਜ਼ਫਰ ਸਾਹਿਬ, ਉਹਨਾਂ ਦਾ ਜ਼ਿਕਰ ਬਹੁਤ ਕਰਦੇ ਆ, ਉਹਨਾਂ ਨਾਲ ਮੇਰੇ ਵੀ ਦਿਲ ਦੇ ਵਿੱਚੋਂ ਇੱਕ ਤਮੰਨਾ ਤਲਬ ਜੀ ਹੈਗੀ ਆ, ਤੇ ਉਮਰ ਅਮੀਨ ਕੁਰੈਸ਼ੀ ਸਾਹਿਬ ਦਾਨਿਸ਼ ਭਾਈ ਨਾਲ ਇਨਸ਼ਾਅੱਲਾ ਜ਼ਿੰਦਗੀ ਰਹੀ ਨਾ ਤੇ ਉਹਨਾਂ ਨਾਲ ਜ਼ਰੂਰ ਮਿਲਾਂਗੇ। ਰਾਣਾ ਸਾਹਿਬ ਇੱਕ ਗੱਲ ਰਹਿ ਗਈ, ਬਲਕਿ 2 ਰਹਿ ਗਈਆਂ, ਇਹਦਾ ਵੀ ਤੁਸੀਂ ਦੋਨਾਂ ਦਾ ਜਿਹੜਾ ਨਾ, ਕਿਉਂਕਿ ਸਵਾਲ ਤੁਹਾਡੇ ਨਾਲ ਇੱਕ ਕਰੀਦਾ ਤੇ ਸਤੰਗ ਦਾ ਜਵਾਬ ਉਹਦੇ ਵਿੱਚ ਆ ਜਾਂਦਾ, ਤੇ ਮੈਂ ਵੀ 2 ਸਵਾਲ ਕਰ ਦਿੰਦਾ, ਇੱਕੋ ਵਾਰੀ ਤੁਸੀਂ ਉਹ ਦੋਨਾਂ ਦਾ ਜਵਾਬ ਦੇ ਦਿਓ। ਕਿ ਇੱਕ ਤਾਂ ਜਿਹੜਾ ਤਾਰਕ ਦੀ ਸ਼ੋਅ ਦੇ ਵਿੱਚ ਤੁਸੀਂ ਗਏ ਸੀ, ਉਹ ਤੁਸੀਂ ਦੱਸਤਾ ਕਿ ਤੁਸੀਂ ਉਹ ਪੂਰੇ ਦਾ ਪੂਰਾ ਸਟਾਲ ਜਿਹੜਾ ਨਾ ਉਹ ਜਿੱਤਿਆ, ਕਿਆ ਤੁਸੀਂ ਉਹਦੇ ਵਿੱਚ ਗੱਡੀ ਵਾਸਤੇ ਨਹੀਂ ਦੁਬਾਰਾ ਕੀਤਾ? ਦੂਜਾ ਸਵਾਲ ਵੀ ਮੇਰੇ ਨਾਲ ਹੀ ਸੁਣ ਲਓ, ਉਹ ਮੇਰਾ ਦੂਜਾ ਸਵਾਲ ਹੈਗਾ ਕਿ ਨਈਮ ਬੁਖਾਰੀ ਸਾਹਿਬ ਦੇ ਤੁਸੀਂ ਪ੍ਰੋਗਰਾਮ ਜਿਹੜੇ ਆ ਉਹ ਕਿੰਨੀ ਵਾਰੀ ਜਿੱਤੇ, ਤੇ ਉਹਨਾਂ ਦੇ ਨਾਲ ਮੁਲਾਕਾਤ ਤੁਹਾਡੀ ਕਿੱਦਾਂ ਦੀ ਰਹੀ? ਅੱਛਾ, ਜਿਹੜੇ ਨਈਮ ਬੁਖਾਰੀ ਹੈ ਨਾ, ਉਹਨਾਂ ਤੋਂ ਮੈਂ ਵੈਸੇ ਵੀ ਬਹੁਤ ਮੁਤਾਸਰ ਹਾਂ। ਅੱਛਾ ਜੀ, ਇਨਸਾਨ ਬਹੁਤ ਅੱਛੇ, ਬਹੁਤ। ਮੈਂ ਤਾਂ ਉਦੋਂ ਸਟੂਡੈਂਟ ਸੀ, ਲੇਕਿਨ ਉਹ ਬੜੀ ਮੁਹੱਬਤ ਜਿਹੜਾ ਵਾ ਨਾ ਕਰਦੇ ਸੀ। ਉਹ ਵੀ ਇੱਕ ਮੈਂ 3 ਦਫਾ ਜਿੱਤਿਆ, ਤੇ ਸ਼ੌਕਤ ਜ਼ੈਨੁਲ ਆਬਦੀਨ ਪ੍ਰੋਡਿਊਸਰ ਸੀ ਉਹਨਾਂ ਦੇ, ਉਹ ਵੀ ਅੱਲਾ ਜੰਨਤ ਬਖਸ਼ੇ। ਉਹਨਾਂ ਦੇ ਸਾਹਿਬਜ਼ਾਦੇ ਤੌਸੀਫ ਜ਼ੈਨੁਲ ਆਬਦੀਨ ਤੇ ਬਾਸਤ ਜ਼ੈਨੁਲ ਆਬਦੀਨ ਮੇਰੇ ਦੋਨੇ ਉਸਤਾਦ ਹੈ ਆ। ਉਹਨਾਂ ਕੋਲ ਮੈਂ NCA 'ਚ ਪੜ੍ਹਿਆ ਵਾ, ਤੇ ਫਿਲਮ 'ਚ ਜਿਹੜਾ ਵਾ ਨਾ ਪੜ੍ਹਿਆ ਵਾ। ਤੇ ਕਿਉਂਕਿ ਬਾਸਤ ਸਾਹਿਬ ਦਾ ਮੈਂ ਇੱਕ ਪ੍ਰੋਜੈਕਟ ਵੀ ਕੀਤਾ ਸੀ, ਇੱਕ ਹੋਰ ਉਹ ਜਿਹੜੀ ਸ਼ਾਰਟ ਫਿਲਮ ਸੀ, ਉਹਦਾ ਫਿਰ ਮੈਂ ਜ਼ਿਕਰ ਕਰਾਂਗਾ ਬਾਅਦ ਵਿੱਚ। ਕਿ ਨਈਮ ਬੁਖਾਰੀ, ਉਹ ਮੈਂ ਪ੍ਰੋਗਰਾਮ ਨਾ 3 ਦਫਾ ਮੁਸਲਸਲ ਜਿੱਤਿਆ। ਉਸ 2 ਦਫਾ ਮੈਂ ਹਾਰਿਆ ਵੀ ਹਾਂ ਉਸ ਪ੍ਰੋਗਰਾਮ 'ਚ, ਇੱਕ ਵਾਰ। ਲੇਕਿਨ ਇੱਕ ਦਫਾ ਐਸਾ ਸੀ ਕਿ ਉਹਨਾਂ ਨੂੰ ਬੰਦਾ ਨਹੀਂ ਮਿਲ ਰਿਹਾ ਸੀ, ਉਹਨਾਂ ਨੇ ਕਿਹਾ ਵੀ 2 ਦਿਨਾਂ ਲਈ ਤੁਸੀਂ ਆ ਜਾਓ। ਤੇ ਇੱਕ ਦਫਾ ਜਿਹੜਾ ਪ੍ਰੋਗਰਾਮ ਆ ਨਾ, ਮੈਂ ਹਾਰਿਆ ਜਿਸ ਬੰਦੇ ਦੀ ਵਜ੍ਹਾ ਤੋਂ। ਹੁਣ ਤੁਸੀਂ ਕਹਿਣਾ ਵੀ ਇਹ ਕਿੱਥੋਂ ਲੈ ਜਾਂਦਾ? ਆਸਨ ਇਕਬਾਲ ਸਾਹਿਬ, ਹਾਂ, MNA ਸਾਹਿਬ ਜਿਹੜੇ ਹਾਂ, ਜਿਹੜੇ ਕਿਆ ਬਾਤ ਹੈ। ਇਹ ਉਦੋਂ ਨਾ ਇਹਨਾਂ ਨੇ ਕੀਤਾ ਸੀ, ਉਦੋਂ TV ਤੇ ਨਾ ਨਵੇਂ ਜੇ ਆਏ ਸੀ, ਤੇ ਇਹ ਮੈਨੂੰ ਇਹਨਾਂ ਦੀ ਨਾ ਸਪੀਡ ਬੜੀ ਸਲੋ ਲੱਗੀ ਸੀ, ਤੇ ਮੈਂ ਕਿਹਾ ਵੀ ਮੈਂ ਨਾ ਇਹਨਾਂ ਦੀ ਵਜ੍ਹਾ ਤੋਂ ਇਹ ਸਵਾਲ ਇਹਨਾਂ ਨੇ ਥੋੜੇ ਪੁੱਛੇ ਆ। ਅੱਛਾ, ਮੁਕਾਬਲੇ 'ਚ ਨਹੀਂ ਯਾਨੀ ਕਿ ਤੁਹਾਡੇ ਨਾਲ ਬੈਠੇ ਸੀ ਇਹ? ਨਹੀਂ, ਇਹ ਸੀ ਕੰਪੇਅਰ। ਨਈਮ ਬੁਖਾਰੀ ਸਾਹਿਬ ਉਦੋਂ ਇੱਕ ਪ੍ਰੋਗਰਾਮ ਉਹਨਾਂ ਨੇ ਨਹੀਂ ਕੀਤਾ ਸੀ, ਇਹ ਇਹਨਾਂ ਨੇ ਕੀਤਾ ਸੀ। ਤੇ ਉਦੋਂ ਇਹਨਾਂ ਦਾ ਇਹੀ ਤਾਰਫ ਸੀ ਵੀ ਇਹਨਾਂ ਦੀ ਵਾਲਦਾ ਬੜੀ ਮਸ਼ਹੂਰ ਹੈ, ਜਮਾਤ ਇਸਲਾਮੀ ਦੀ ਆਪਾ ਫਾਤਮਾ, ਉਹਨਾਂ ਦੇ ਬੇਟੇ ਆ। ਤੇ ਉਦੋਂ ਇਹ ਪੜ੍ਹ ਕੇ ਆਏ ਸੀ ਬਾਹਰੋਂ, ਤੇ ਲੇਕਿਨ ਮੈਨੂੰ ਬੜਾ ਇਹਨਾਂ ਤੇ ਤਪ ਚੜੀ ਸੀ ਵੀ ਯਾਰ ਇਸ ਬੰਦੇ ਨੇ ਨਾ ਸਵਾਲ ਬੜੇ ਸਲੋ ਕੀਤੇ ਆ, ਤੇ ਮੈਂ ਇਸ ਵਜ੍ਹਾ ਤੋਂ ਨਾ ਹਾਰ ਗਿਆ। ਅੱਛਾ, ਬਾਕੀ ਸਾਰਾ ਤੁਸੀਂ ਪਿੱਛੇ ਰਹਿ ਜਾਂਦੇ, ਲੇਕਿਨ ਸਵਾਲਾਂ 'ਚ ਤੁਸੀਂ ਕਹਿੰਦੇ ਵੀ ਸਪੀਡ ਤੇਜ਼। ਹਾਂ, ਸਵਾਲ, ਹਾਂ ਜੀ। ਮੈਂ ਉਹਦੇ ਜਹਾਨਮਾ 'ਚ ਮੈਂ 3 ਦਫਾ ਕੰਜ਼ੈਕਟਿਵ ਜਿੱਤਿਆ, ਤੇ ਜਿਹੜਾ ਇੱਕ ਪ੍ਰੋਗਰਾਮ ਸੀ ਨਾ, ਉਹਦੇ 'ਚ ਮੈਂ ਰਿਕਾਰਡ ਕਾਇਮ ਕੀਤਾ। 36 ਸਵਾਲਾਂ 'ਚੋਂ ਨਾ ਮੈਂ 33 ਸਵਾਲਾਂ ਦੇ ਜਵਾਬ ਦਿੱਤੇ, ਤੇ ਜਿਹੜੇ 3 ਨਹੀਂ ਨਾ, ਇੱਕ ਦਾ ਜਵਾਬ ਲੰਬਾ ਸੀ, ਇੱਕ ਮੈਂ ਸੁਣਿਆ ਨਹੀਂ ਸੀ, ਤੇ ਇੱਕ 'ਚ ਮੈਂ ਨਾ ਅੜਿਆ ਸੀ। ਅੱਛਾ, ਇਹ ਯਾਨੀ ਕਿ 1 ਮਿੰਟ ਦੇ ਅੰਦਰ 3 ਮਿੰਟ। ਅੱਛਾ, 3 ਮਿੰਟ। ਹਾਂ, 36 ਸਵਾਲਾਂ ਦੇ ਹਾਂ, 36। ਫਿਰ ਬਲਕਿ ਨਈਮ ਬੁਖਾਰੀ ਸਾਹਿਬ ਨੇ ਮੈਨੂੰ ਕਿਹਾ ਵੀ ਅਗਰ ਕਦੇ, ਬਲਕਿ ਫਿਰ ਉਹਨਾਂ ਨੇ ਮੈਨੂੰ ਆਪਣੀ ਬੀਵੀ ਤਾਹਿਰਾ ਸਈਦ ਉਹਦੇ ਨਾਲ ਵੀ ਮਿਲਾਇਆ। ਤੇ ਫਿਰ ਮੈਨੂੰ ਇੱਕ ਦਫਾ ਮੈਂ ਲੰਘਦੇ ਨਾ ਗੁਜ਼ਰ ਰਿਹਾ ਸੀ ਉੱਥੋਂ, ਤੇ ਇਮਤਿਆਜ਼ ਪਲਾਜ਼ਾ 'ਚ ਉਹਨਾਂ ਦਾ ਦਫ਼ਤਰ ਸੀ, ਤੇ ਮੈਂ ਕਿਹਾ ਵੀ ਇੱਥੇ ਚੱਲਦੇ ਆ। ਤੇ ਉਹ ਮੈਂ ਜਦੋਂ ਗਿਆ, ਤੇ ਉੱਥੇ ਜਿਹੜੇ ਉਹਨਾਂ ਦੇ ਅਸਿਸਟੈਂਟ ਨੇ, ਉਹਨਾਂ ਕਿਹਾ ਜੀ ਤੁਸੀਂ ਟਾਈਮ ਲਿਆ? ਮੈਂ ਕਿਹਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਵੱਡੇ ਬੰਦੇ ਕੋਲ ਟਾਈਮ ਵੀ ਲੈਣਾ ਪੈਂਦਾ। ਉਹ ਮੈਂ ਕਿਹਾ ਨਹੀਂ, ਉਦੋਂ ਉਹ ਘੁਮਾਉਣ ਵਾਲੇ ਫੋਨ ਹੁੰਦੇ ਸੀ। ਉਹਨਾਂ ਨੇ ਜੀ ਖੈਰ ਫੋਨ ਕੀਤਾ ਵੀ ਕੋਈ ਗੌਰਮੈਂਟ ਕਾਲਜ ਤੋਂ ਨਾ ਅਸਲਮ ਖਾਨ ਵਕਾਰ ਸਾਹਿਬ ਆਏ, ਉਹਨਾਂ ਨੇ ਕਿਹਾ ਭੇਜੋ। ਖੈਰ ਜੀ ਉਹਨਾਂ ਨੇ 1.5-2 ਘੰਟੇ ਨਾ, ਹਾਂ, ਲੇਕਿਨ ਇੰਨੇ ਮਸਰੂਫ ਸੀ, ਉਹਨਾਂ ਕੋਲ 3-4 ਫੋਨ ਸੀ, ਕਦੇ ਕੋਈ ਫੋਨ ਵੱਜਦਾ ਸੀ, ਕੋਈ ਫੋਨ। ਬਲਕਿ ਉਹਨਾਂ ਦੀ ਬੇਟੀ ਉਦੋਂ ਤਾਂ 6ਵੀਂ-7ਵੀਂ 'ਚ ਪੜ੍ਹਦੀ ਸੀ, ਉਹ ਵੀ ਆ ਗਈ ਸਕੂਲ ਤੋਂ। ਤੇ ਲੇਕਿਨ ਬਹੁਤ ਯਾਨੀ ਕਿ ਇਹਨਾਂ ਨੂੰ, ਬਲਕਿ ਕਾਲਜ ਵਿੱਚ ਵੀ 1-2 ਦਫਾ ਮਿਲੇ, ਤੇ ਬੜੇ ਕਹਿੰਦੇ ਅਸਲ ਵੱਡੇ ਬੰਦੇ ਉਹੀ ਹੁੰਦੇ ਆ ਕਿ ਜਿਹੜੇ ਵੱਡੇ ਨਾ ਲੱਗਣ। ਜਿਹੜੇ ਵੱਡੇ ਨਾ, ਬੜੀ ਗੱਲ ਕੀਤੀ। ਅੱਛਾ ਰਾਣਾ ਸਾਹਿਬ, ਤੁਸੀਂ ਜਨਾਬ ਜੀ ਇੱਕ ਸ਼ਾਰਟ ਫਿਲਮ ਵੀ ਬਣਾਈ, ਜਿਹਨੇ ਇੰਡੀਆ ਦੇ ਵਿੱਚ ਕਹਿੰਦੇ ਆ ਉਹ ਨਾਮਜ਼ਦ ਹੋਈ ਸੀਗੀ, ਉਹਦੇ ਬਾਰੇ 'ਚ ਕੀ ਕਹਿੰਦੇ? ਉਹ ਮੇਰੇ ਦੋਸਤ ਹੈਗੇ ਆ NCA 'ਚ ਅੱਜ ਕੱਲ੍ਹ ਮਲਟੀਮੀਡੀਆ ਦੇ ਹੈਡ ਆ, ਬਲਾਲ ਸੂਫੀ, ਤੇ ਇੱਕ ਹੋਰ ਟੀਚਰ ਹੈ ਆ, ਤੇ ਉਹਨਾਂ ਦਾ ਹੁਣ ਵਕਤੀ ਤੌਰ ਤੇ ਨਾਮ ਜਿਹੜਾ ਵਾ ਨਾ, ਕਿਉਂਕਿ ਇਸ ਉਮਰ 'ਚ ਨਾਮ ਬੰਦਾ ਭੁੱਲਣੇ ਸ਼ੁਰੂ ਹੋ ਜਾਂਦਾ ਵਾ।
ਤੇ ਉਹਨਾਂ ਦਾ ਪ੍ਰੋਜੈਕਟ ਸੀ ਉਹ ਸੀ ਵੀ ਸਿੰਗਲ ਕੱਟ ਵੀ ਬਗੈਰ ਇਹ ਸਿੰਗਲ ਸ਼ਾਟ ਫਿਲਮ ਜਿਹੜਾ ਨਾ ਉਹਦੇ 'ਚ ਕੱਟ ਨਹੀਂ ਲਾਣਾ। ਤੇ ਉਹ ਫਿਰ ਉਹਨਾਂ ਨੂੰ ਐਕਟਰ ਕੋਈ ਲੱਭ ਨਹੀਂ ਰਿਹਾ ਸੀ ਤੇ ਸ਼ਾਮੀ ਉਹ ਉੱਤੇ ਮਲੰਗ ਅਸੀਂ ਰਹਿੰਦੇ ਸੀ ਤੇ ਉਹ ਆ ਗਏ ਉੱਥੇ। ਉਹਨਾਂ ਨੇ ਕਿਹਾ ਕਿ ਇੰਨਾ ਕੁ ਉਮਰ ਦਾ ਬੰਦਾ ਚਾਹੀਦਾ। ਫਿਰ ਉਹ ਮੈਨੂੰ ਬਾਬਾ ਜੀ ਕਹਿੰਦੇ ਸੀ ਬਲਾਲ ਸੂਫੀ ਦਾ ਉੱਥੇ। ਉਹਨਾਂ ਨੇ ਕਿਹਾ ਜੀ ਤੁਸੀਂ ਹੀ ਕਰੋ। ਮੈਂ ਕਿਹਾ ਵੀ ਮੈਂ ਤਾਂ ਐਕਟਿੰਗ ਨਹੀਂ। ਉਹਨੇ ਕਿਹਾ ਵੀ ਨਹੀਂ ਤੁਸੀਂ ਹੀ ਕਰਨਾ। ਜਿਉਂ ਲੱਗੇ ਮਗਰ ਮਿਲੇ ਤੋਂ ਇਸ਼ਾ ਤੋਂ ਉਹ ਸੁਬਾਹ ਦੇ ਚਾਨਣ ਹੋਣਾ ਸ਼ੁਰੂ ਹੋ ਗਿਆ। ਅੱਛਾ। ਤੇ ਉਹ ਖਰਜੀ ਹੋ ਗਿਆ। ਉਹ 8 ਮਿੰਟ ਦੀ ਸ਼ਾਰਟ ਫਿਲਮ ਸੀ। ਉਹਦਾ ਟਾਈਟਲ ਵੀ ਉਹਦਾ ਅਸਲਮ ਹੀ ਸੀ। ਉਹ ਫਿਰ ਉੱਥੇ ਇੱਥੇ 3-4 ਫਿਲਮ ਫੈਸਟੀਵਲਾਂ 'ਚ ਰਫੀ ਪੀਰ ਹੋਰ 2-4 'ਚ ਜਿਹੜਾ ਵਾ ਨਾ ਉਹ ਨੋਮੀਨੇਟ ਹੋਈ। ਫਿਰ ਉਹ ਇੰਡੀਆ 'ਚ ਇੱਕ ਊਟੀ ਫਿਲਮ ਫੈਸਟੀਵਲ ਆ ਉੱਥੇ ਉਹ ਆਈ ਨਾਮਜ਼ਦ ਹੋਈ। ਉੱਥੇ ਕੋਈ 800 ਤੋਂ 1200 ਫਿਲਮਾਂ 'ਚੋਂ ਨਾ 120 ਫਿਲਮਾਂ ਸੀ ਜਿਹੜੀਆਂ ਸਕਰੀਨਿੰਗ ਲਈ ਹੋਈਆਂ। ਅੱਛਾ। ਤੇ ਉੱਥੇ ਫਿਰ 5 ਕੈਟੇਗਰੀਆਂ 'ਚ ਨਾਮ ਸੀ। ਬੈਸਟ ਡਾਇਰੈਕਟਰ, ਬੈਸਟ ਸਿਨੇਮਾਟੋਗ੍ਰਾਫੀ, ਸਕ੍ਰਿਪਟ, ਫਿਲਮ ਤੇ ਐਕਟਰ। ਤੇ ਮੈਨੂੰ ਨਾ ਬੈਸਟ ਐਕਟਰ ਦਾ ਅਵਾਰਡ ਉੱਥੋਂ ਮਿਲਿਆ $500 ਤੇ ਉਹ। ਲੇਕਿਨ ਮੈਂ ਗਿਆ ਕੋਈ ਨਹੀਂ ਕਿਉਂਕਿ ਮੈਂ ਕਿ ਇੰਨੇ ਕੁ ਤਾਂ ਪੈਸੇ ਜਿਹੜੇ ਆ ਨਾ ਆਉਣ ਜਾਣ ਦਾ ਖਰਚਾ ਹੋਇਆ। ਲਓ ਜੀ ਹੁਣ ਹੈਗਾ ਆ ਆਖਰੀ ਸਵਾਲ ਜਿਹਦਾ ਤੁਹਾਨੂੰ ਸਾਰਿਆਂ ਨੂੰ ਜਿਹੜਾ ਨਾ ਜੀ ਇੰਤਜ਼ਾਰ ਹੋਗਾ। ਅੱਜ ਤੱਕ ਰਾਣਾ ਸਾਹਿਬ ਨੇ ਇਹ ਸਵਾਲ ਜਿਹੜਾ ਨਾ ਕਿਸੇ ਦਾ ਸੁਣਿਆ, ਨਾ ਇਹਦਾ ਕਿਧਰੇ ਜਵਾਬ ਦਿੱਤਾ ਤੇ ਨਾ ਇਸ ਗੱਲ ਦਾ ਤੁਹਾਨੂੰ ਪਤਾ। ਇਹ ਉਹ ਸਵਾਲ ਆ। ਤੇ ਗੱਲ ਇਹ ਹੈ ਕਿ ਹਰ ਬੰਦਾ ਜਦੋਂ ਵੀ ਕੋਈ ਇੰਟਰਵਿਊ ਕਰਦਾ ਨਾ ਇਹ ਸਵਾਲ ਇੱਕ ਇੰਟਰਵਿਊ ਦਾ ਹਿੱਸਾ ਵੀ ਹੈ ਆ। ਜੇ ਨਾ ਕਰੀਏ ਤਾਂ ਬੰਦੇ ਫਿਰ ਕਹਿੰਦੇ ਆ ਕਿ ਯਾਰ ਉਹ ਫਲਾਣੀ ਗੱਲ ਤਾਂ ਪੁੱਛੀ ਕੋਈ ਨਹੀਂ। ਰਾਣਾ ਸਾਹਿਬ ਇਹ ਲੋਕਾਂ ਨੂੰ, ਤੁਹਾਡੇ ਦੇਖਣ ਵਾਲਿਆਂ ਨੂੰ, ਚਾਹਣ ਵਾਲਿਆਂ ਨੂੰ ਇਸ ਗੱਲ ਦਾ ਕੋਈ ਨਹੀਂ ਪਤਾ ਕਿ ਤੁਸੀਂ ਸ਼ਾਦੀ ਨਹੀਂ ਕਰਾਈ। ਹਾਂ। ਤੇ ਤੁਸੀਂ ਸ਼ਾਦੀ ਕਿਉਂ ਨਹੀਂ ਕਰਾਈ? ਯਾਰ ਸ਼ਾਦੀ ਵਾਲਾ ਵੀ ਜਿਹੜਾ ਵਾ ਨਾ ਬਸ ਇਸ ਤਰ੍ਹਾਂ ਕੋਈ ਅਸਲ 'ਚ ਰੌਲਾ ਇਹ ਹੈ ਨਾ ਕਿ ਕਹਿੰਦੇ ਕੁਛ ਨੂੰ ਅਸੀਂ ਨਹੀਂ ਸੀ ਪਸੰਦ ਤੇ ਕੁਛ ਸਾਨੂੰ ਨਹੀਂ ਸੀ ਪਸੰਦ ਹੈ। ਤੇ ਉਹ ਜੇ ਕੋਈ ਇੱਕ ਦੋ ਬੰਦਿਆਂ ਤਾਂ ਹੋਇਆ ਵੀ ਇਹ ਵਿਆਹ ਕਰਾ ਲੈਣ, ਉਹ ਨਹੀਂ ਮੰਨੇ ਤੇ ਬਾਕੀਆਂ ਤੇ ਅਸੀਂ ਨਹੀਂ ਮੰਨੇ ਇਸ ਤਰੀ ਟਾਈਮ। ਤੇ ਉਹ ਕੁਛ ਹਾਲੇ ਹੈ ਨਹੀਂ, ਅੱਛਾ ਨਹੀਂ ਹੈ। ਬੰਦੇ ਨੂੰ ਹਰ ਕੰਮ 'ਚ ਸਿਲੈਕਟਿਵ ਨਹੀਂ ਹੋਣਾ ਚਾਹੀਦਾ। ਲੇਕਿਨ ਇੱਕ ਉਮਰ ਹੁੰਦੀ ਹੈ ਜਦੋਂ ਫਿਰ ਬੰਦਾ ਨਾ ਜਿਹੜਾ ਵਾ ਨਾ ਉਹ ਅਸਲ 'ਚ ਤੁਸੀਂ ਆਪਣਾ ਜਿਹੜਾ ਨਾ ਜੀ ਮੈਂ ਹਿਸਾਬ ਲਾਇਆ ਤੁਹਾਡਾ ਜਿਹੜਾ ਪੈਸ਼ਨ ਸੀ ਨਾ ਤੁਸੀਂ ਪੜ੍ਹਾਈ ਨੂੰ ਬਣਾਇਆ। ਹਾਂ। ਆਈਡੀਅਲ ਜਿਹੜਾ ਸੀ ਉਹ ਤੁਹਾਡੀ ਪੜ੍ਹਾਈ ਸੀ। ਤੁਸੀਂ ਇੱਧਰੋਂ ਨਜ਼ਰ ਚੁੱਕੀ ਨਹੀਂ। ਉਹ ਅਸਲ 'ਚ ਨਾ ਇੰਨਾ ਕੋਈ ਵੀ ਕੰਮ ਆ ਨਾ ਜਿਹੜਾ ਉਹਦੇ ਨਾਲ ਇੰਨੀ ਹੁੰਦੀ ਹੈ ਕਿ ਮੈਂ ਜਦੋਂ ਮੈਨੂੰ ਫਲਾਵਰ ਫਾਰਮਿੰਗ ਦਾ ਸੀ ਨਾ ਉਹ ਮੈਂ ਹਰ ਐਤਵਾਰ ਨੂੰ ਜਿਹੜਾ ਨਾ ਟਰੈਵਲ ਕਰ ਦੇਖਣੇ, ਫਾਰਮ ਦੇਖਣੇ ਤੇ ਬੜੇ ਦੂਰ ਦੂਰ ਜਾ ਕੇ ਨਾ ਜਿਹੜਾ ਵਾ ਕਰਨਾ। ਬਲਕਿ ਇਸ ਤੋਂ ਇਲਾਵਾ ਇਹ ਤਾਂ ਜਿਹੜੀ ਪੜ੍ਹਾਈ ਹੈ ਨਾ ਇਸ ਤੋਂ ਜ਼ਿਆਦਾ ਕਿਤੇ ਪੜ੍ਹਾਈ ਜਿਹੜੀ ਮੈਂ ਸ਼ੌਕੀਆ ਜਿਹੜੀ ਕੀਤੀ ਹੈ ਨਾ ਉਹ ਮੈਂ ਲਿਟਰੇਚਰ ਤੇ ਹਿਸਟਰੀ ਦੀ ਕੀਤੀ ਆ। ਇਹ ਜਿਹੜੀ ਕਾਲਜ ਯੂਨੀਵਰਸਿਟੀਆਂ ਦੀ ਇਹ ਤਾਂ ਐਵੇਂ ਇਮਤਿਹਾਨਾਂ ਲਈ ਨਹੀਂ ਪੜ੍ਹਿਆ ਜਾਂਦਾ ਹੈ। ਪੜ੍ਹਦੇ ਆ ਤੁਸੀਂ ਜਿਹੜਾ ਸ਼ੌਕ ਹੁੰਦਾ ਵਾ ਤੁਹਾਡਾ ਉਸ ਸਿਲਸਿਲੇ 'ਚ। ਤੇ ਉਹ ਮੈਂ ਜਿਹੜਾ ਵਾ ਨਾ ਹਿਸਟਰੀ ਤੇ ਲਿਟਰੇਚਰ ਇਹ ਮੇਰੇ ਯਾਨੀ ਕਿ ਸਭ ਤੋਂ ਜਿਹੜੇ ਆ ਨਾ ਸਟਰੋਂਗ ਪਸੰਦੀਦਾ ਇਹ ਰਹੇ ਆ। ਅੱਛਾ ਰਾਣਾ ਸਾਹਿਬ ਮੇਰਾ ਤੁਹਾਡੇ ਨਾਲ ਇੱਕ ਆਖਰੀ ਸਵਾਲ ਆ ਵੀ ਆ ਸਾਰੀ ਪੂਰੀ ਆ ਜਿਹੜੀ ਤੁਹਾਡੇ ਆ ਦੇਖੋ ਕਲਾਸ ਫੈਲੋਜ਼ ਜਾਂ ਜਿੰਨੇ ਵੀ ਜ਼ਿੰਦਗੀ ਦੇ ਵਿੱਚ ਬੰਦੇ ਦੇ ਨਾਲ ਲੋਕ ਜੁੜਦੇ ਆ ਨਾ ਉਹ ਸਾਰੇ ਇੱਕ ਖਾਨਦਾਨ ਦੀ ਤਰ੍ਹਾਂ ਹੀ ਬੰਦੇ ਦੇ ਨਾਲ ਜੁੜੇ ਹੋਏ ਹੁੰਦੇ ਆ। ਤੁਹਾਨੂੰ ਇਹਨਾਂ ਸਾਰਿਆਂ ਬੇਲੀਆਂ ਸੱਜਣਾ ਦੇ ਵਿੱਚੋਂ ਕਿਹੜੇ ਐਸੇ ਲੋਕ ਆ ਜਾਂ ਦੋਸਤ ਆ ਜਿਹੜੇ ਤੁਹਾਨੂੰ ਬੜੇ ਪਸੰਦ? ਮੈਨੂੰ ਨਾ ਜਿਹੜਾ ਵਾ ਗੱਲਬਾਤ 'ਚ ਅਸ਼ਫਾਕ ਅਹਿਮਦ ਜਿਹੜੇ ਆ ਨਾ ਉਹ ਬੜੇ, ਉਹਨਾਂ ਨੂੰ ਮੈਂ 2 ਦਫਾ ਸੁਣਿਆ। ਉਹ ਜਿਸ ਤਰ੍ਹਾਂ ਗੱਲ ਬਿਆਨ ਕਰਦੇ ਸੀ ਨਾ ਉਹਨਾਂ ਦਾ ਬੜਾ ਮੈਨੂੰ ਯਾਨੀ ਕਿ ਜਿਹੜਾ ਨਾ ਅੱਛਾ ਲੱਗਿਆ। ਤੇ ਇੱਕ ਇਸ ਤਰ੍ਹਾਂ ਮੈਂ ਆਪਣੇ ਇੱਕ ਦੋਸਤ ਨੂੰ ਮਿਲਣ ਗਿਆ ਸੀ। ਉੱਥੇ ਇੱਕ ਬਾਬਾ ਜੀ ਸੀ, ਉਹਨਾਂ ਨੇ ਤਹਿਮਦ ਬੰਨਿਆ ਹੋਇਆ ਸੀ ਤੇ ਕੁੜਤਾ ਮੋਢੇ ਤੇ ਰੱਖਿਆ ਹੋਇਆ ਸੀ। ਉਹਨਾਂ ਕੋਲ ਵੀ ਮੈਨੂੰ ਮਜ਼ਾ ਇੰਨਾ ਹੀ ਆਇਆ ਜਿੰਨਾ ਅਸ਼ਫਾਕ ਅਹਿਮਦ ਕੋਲ ਆਇਆ ਸੀ। ਯਾਨੀ ਕਿ ਇਹ ਜਿਹੜੀ ਗੱਲ ਨਾ ਇਹ ਕੋਈ ਯੂਨੀਵਰਸਿਟੀ ਕਾਲਜਾਂ ਦੀ ਨਹੀਂ ਹੈ ਇਹ ਯਾਨੀ ਕਿ ਮੈਨੂੰ ਉਸ ਬਾਬੇ ਦਾ ਵੀ ਲੈਵਲ ਉੱਥੇ ਹੀ ਲੱਗਿਆ ਤੇ ਅਸ਼ਫਾਕ ਸਾਹਿਬ ਦਾ ਵੀ ਲੈਵਲ ਜਿਹੜਾ ਉੱਥੇ ਹੀ ਲੱਗਿਆ। ਯਾਨੀ ਕਿ ਦੋਸਤ ਤਾਂ ਵੈਸੇ ਬੰਦੇ ਨੂੰ ਸਾਰੇ ਹੀ ਪਸੰਦ ਹੁੰਦੇ ਆ ਲੇਕਿਨ ਆਪ ਕੋਈ ਹਟ ਕੇ 2 ਬੰਦੇ ਜਿਹੜੇ ਤੇ ਫਿਰ ਦੂਸਰੇ 2 ਬੰਦੇ ਜਿਹੜੇ ਨਾ ਜਿੰਨਾ ਵਰਗਾ ਮੈਂ ਬਣ ਨਹੀਂ ਸਕਦਾ ਹੈ। ਉਹ ਇੱਕ ਬਾਬਾ ਰਿਆਜ਼ ਸੀ, ਅੱਲਾ ਜੰਨਤ ਬਖਸ਼ੇ, ਉਹ ਫੌਤ ਹੋ ਗਏ। ਉਹਨਾਂ ਦਾ ਝੂਠ ਦੇ ਬਹੁਤ ਖਿਲਾਫ ਸੀ। ਉਹ ਕਹਿੰਦੇ ਹੁੰਦੇ ਸੀ ਜੇ ਕੋਈ ਬੰਦਾ ਝੂਠ, ਉਹ ਕਹਿੰਦੇ ਸੀ ਇਹ ਜ਼ੁਲਮ ਕਰਦਾ ਬੰਦਾ ਆਪਣੇ ਆਪ ਨਾਲ, ਇਹ ਜ਼ਾਲਮ ਆ। ਝੂਠਾ ਨਹੀਂ ਕਹਿੰਦੇ ਸੀ, ਉਹ ਕਹਿੰਦੇ ਸੀ ਜ਼ਾਲਮ ਆ। ਤੇ ਉਹਨਾਂ ਦਾ ਇੱਕ ਇਹ ਬੜਾ ਹੁੰਦਾ ਸੀ ਜੀ ਉਹ ਚੱਲੀਏ ਆਪਾਂ ਭਲਾ ਕਰਨਾ ਵਾ ਫਲਾਂ ਬੰਦੇ ਦਾ, ਉਹ ਦੋਸਤ ਆ ਉਹਨੂੰ ਜ਼ਰੂਰਤ ਆ ਸਾਡੀ। ਤੇ ਉਹ ਉਹਨਾਂ ਦਾ ਮੈਨੂੰ ਬੜਾ ਯਾਨੀ ਕਿ ਜਿਹੜਾ ਵਾ ਨਾ ਹੈ। ਇੱਕ ਸਾਡੇ ਬੈਂਕ 'ਚ ਹੈ ਸੀ, ਉਹ ਵੈਸੇ ਤਾਂ ਸਫਾਈ ਦਾ ਕੰਮ ਕਰਦੇ ਸੀ, ਫਕੀਰ ਮੁਹੰਮਦ। ਉਹ ਬੰਦੇ ਮੈਨੂੰ ਬਹੁਤ ਪਸੰਦ ਆ। ਜਿਹੜਾ ਸਬਰ ਆ ਨਾ, ਅਸੀਂ ਸਬਰ ਜਦੋਂ ਕਰਦੇ ਹਾਂ ਨਾ ਇੰਝ ਲੱਗਦਾ ਜਿਸ ਤਰ੍ਹਾਂ ਸ਼ਿਕਵਾ ਕਰਦੇ ਹਾਂ।
ਲੇਕਿਨ ਮੈਂ ਕਹਿੰਦਾ ਕਿ ਜੇ ਕਿਸੇ ਬੰਦੇ ਨੇ ਟੁਰਦਾ ਫਿਰਦਾ ਸਬਰ ਦੇਖਣਾ ਹੋਵੇ ਨਾ, ਉਹ ਫਕੀਰ ਮੁਹੰਮਦ ਨੂੰ ਉਹ ਦੇਖੋ, ਫਿਰ ਫਕੀਰ ਮੁਹੰਮਦ ਜਿਨ੍ਹਾਂ ਦਾ ਤੁਸੀਂ ਮੈਨੂੰ ਕਿਹਾ ਕਿ ਆਪਾਂ ਇੰਟਰਵਿਊ ਵੀ ਕਰਨਾ ਹਾਂ ਉਹਨਾਂ ਦਾ ਇਨਸ਼ਾਅੱਲਾ ਤਾਲਾ ਨਾ ਕਰਾਂਗੇ ਜੀ, ਬਿਲਕੁਲ ਜੀ। ਤੁਹਾਨੂੰ ਉਹਨਾਂ ਦੀ ਸ਼ਾਦੀ ਆਪਣੀ ਚਾਚੀ ਨਾਲ ਹੋ ਗਈ, ਬੜੇ ਯੰਗ ਜੇ ਸੀ, ਬਾਅਦ ਚੋਂ ਜਦੋਂ ਉਮਰ ਨੂੰ ਪਹੁੰਚੇ ਚਾਚੀ ਬੁੜੇ, ਲੇਕਿਨ ਉਹਨਾਂ ਕੋਲ ਕਦੇ ਮੈਂ ਉਹਨਾਂ ਕੋਲੋਂ ਸ਼ਿਕਵਾ ਨਹੀਂ। ਫਿਰ ਵਾਲਦਾ ਦੇ ਇੰਨੇ ਫਰਮਾਬਰਦਾਰ, ਜਦੋਂ ਉਹਨਾਂ ਨੇ ਜਾਣਾ ਨਾ 8ਵੇਂ ਦਿਨ ਵਾਲਦਾ ਉਹ ਸੁਰਮਾ ਪਾਇਆ ਹੋਣਾ, ਰੁਮਾਲ ਰੱਖਿਆ ਹੋਣਾ, ਤੇ ਇੰਜ ਉਹਨਾਂ ਦੇ ਪੈਰ ਨਹੀਂ ਟਿਕਦੇ ਸੀ। ਤੇ ਹੁਣ ਵੀ ਮੈਨੂੰ ਨਾ ਜਦੋਂ ਮਿਲਦੇ ਆ ਨਾ ਤੇ ਮੈਨੂੰ ਇੰਝ ਹੀ ਲੱਗਦਾ ਕਿ ਜਿਸ ਤਰ੍ਹਾਂ ਮੇਰਾ ਕੋਈ ਬਹੁਤ ਹੀ ਜਿਹੜਾ ਵਾ ਨਾ ਖੂਨੀ ਰਿਸ਼ਤੇਦਾਰ ਹੈ। ਲਓ ਜੀ, ਅਸੀਂ ਫਕੀਰ ਮੁਹੰਮਦ ਸਾਹਿਬ ਨਾਲ ਜੀ ਇੱਕ ਇੰਟਰਵਿਊ ਵੀ ਕਰਾਂਗੇ। ਉਹ ਰਾਣਾ ਸਾਹਿਬ ਦੇ ਬੜੇ ਪਸੰਦੀਦਾ ਜਿਹੜੇ ਨਾ ਉਹ ਬੰਦੇ ਹੈਗੇ ਆ। ਲਓ ਜੀ, ਇਹ ਸੀ ਰਾਣਾ ਮੁਹੰਮਦ ਅਸਲਮ ਖਾਨ ਵਕਾਰ ਸਾਹਿਬ। ਅਸੀਂ ਤਾਂ ਖੈਰ ਇਹਨਾਂ ਦੀਆਂ ਗੱਲਾਂ ਪਹਿਲੇ ਵੀ ਇਹਨਾਂ ਦੀਆਂ ਗੱਲਾਂ ਤੋਂ ਮੁਸਤਫੀਦ ਹੁੰਦੇ ਰਹਿੰਦੇ ਆ, ਤੇ ਇਹ ਸੀਗੇ ਆਪਣੇ ਦੋਸਤਾਂ ਵੀਰਾਂ ਵਾਸਤੇ ਜਿਹੜੇ ਇਸ ਗੱਲ ਦੀ ਫਰਮਾਇਸ਼ ਕਰਦੇ ਸੀ ਕਿ ਇਹਨਾਂ ਦਾ ਇੰਟਰਵਿਊ ਇੱਕ ਜਿਹੜਾ ਉਹ ਹੋਣਾ ਚਾਹੀਦਾ, ਤੇ ਗੱਲ ਵੀ ਉਹਨਾਂ ਦੀ ਠੀਕ ਸੀਗੀ। ਤੇ ਇਹ ਜਿਹੜਾ ਇੰਟਰਵਿਊ ਹੈ ਨਾ, ਇਸ YouTube ਦੇ ਚੈਨਲ ਦੇ ਉੱਤੇ ਇਹ ਇੱਕ ਯਾਦ ਬਣ ਕੇ ਪਿਆ ਰਹੇਗਾ ਜੀ। ਤੇ ਇਨਸ਼ਾਅੱਲਾ ਤਾਲਾ ਜੀ ਫੇਰ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ। ਲਵ ਯੂ ਹੋ ਗਿਆ ਜਨਾਬ ਸਾਰੇ ਵੀਰਾਂ ਨੂੰ। ਰੱਬ ਰੱਖਾ।